जी अस्सलाम वालेकुम, सत श्री अकाल, नमस्कार सारे दोस्तों जिवें कि असी पार्टीशन ते वीडियो तुहाडे नाल शेयर करते रहने पहले भी और एक वीडियो असी पिछले दिनों उस ते असी रिएक्शन भी किया। एक रिएक्शन का इसे तरह की वीडियो का एक सिलसिला वो परमानेंट बुनियादा ते असी स्टार्ट करन चले हां। ਉਹਦੇ ਵਿੱਚ ਅਸੀਂ ਉਹ ਕਹਾਣੀਆਂ ਸਿਲੈਕਟ ਕਰਾਂਗੇ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਵਿੱਚ YouTube ਤੇ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਔਰ ਸਾਡੇ ਪੰਜਾਬੀ ਪ੍ਰਚਾਰ ਦੇ ਜਿੰਨੇ ਸਬਸਕ੍ਰਾਈਬਰ ਹਨ ਜਿੰਨੇ ਦੇਖਣ ਵਾਲੇ ਹਨ ਸਾਡੀ ਖਾਹਿਸ਼ ਹੈ ਸਾਡੀ ਕੋਸ਼ਿਸ਼ ਇਹ ਹੈ ਕਿ ਉਹ ਇਹ ਕਹਾਣੀਆਂ ਉਹ ਜ਼ਰੂਰ ਸੁਣਨ। ਸੋ ਇਸ ਲਈ ਜਿਹੜੀ ਸਾਡੀ ਸਿਲੈਕਸ਼ਨ ਹੈ ਉਹ ਹੈ ਸਭ ਤੋਂ ਜਿਹੜਾ ਤੁਸੀਂ ਕਹਿੰਦੇ ਹੋ ਕਿ ਮੰਨਿਆ ਹੋਇਆ ਚੈਨਲ ਪੰਜਾਬ ਪਾਰਟੀਸ਼ਨ ਦੀ ਸਟੋਰੀਜ਼ ਦੇ ਉਹ ਹੈ ਦੇਸੀ ਇਨਫੋਟੇਨਰ। ਦੇਸੀ ਇਨਫੋਟੇਨਰ ਦੇ ਜਿਹੜੇ ਚਲਾਨ ਰਹੇ ਖਿਆਮ ਚੌਹਾਨ ਸਾਹਿਬ ਉਹਨਾਂ ਦਾ ਲਬੋ ਲਹਿਜਾ ਇੰਤਹਾਈ ਸ਼ਾਨਦਾਰ ਹੈ और उन्होंने अंदर पंजाबियत उस वेले का सारा दर्द वो उमड़ के सामने आता है, वो सामने आ जाता है। और इंटरव्यू करते हुए ख्याम साहब इंज लगते हैं जिवें उससे बुजुर्ग या उससे मां के पुत्र हैं और वो फील जिहड़ा है दर्द उन्होंने विच नजर आ रही है। और साडी कोशिश यही है कि वो ख्याम साहब दी देसी इनफोटेनर दी कुछ वीडियोस तुहाडे नाल असीं साझियां करिए। अगर तुसीं अजे तक देसी इनफोटेनर सबसक्राइब नहीं किया होया तो वो भी जरूर करो, कमाल का काम है। एक दफा फिर मैं कहना हाँ कि ख्याम साहब वो इन्होंने लोगों के विचों है जिन्होंने ट्रेंड सेट किया है। अदरवाइज पार्टीशन से कोई गल करना पसंद नहीं करता सी और यही वजह है कि आज पार्टीशन की स्टोरीज दर्जना चैनल्स जो हैं वो अपलोड कर रहे हैं, दर्जना लोग इससे इंटरव्यूज कर रहे हैं और असी तुहानू ये सिलसिला जिहड़ा है ख्याम साहब के इंटरव्यू किए हुए ये असी पंजाबी प्रचार तो तुहानू दिखाने चले हैं। साडे नाल रहना तो चलो जी असी शुरू करते हैं आज की पहली स्टोरी और रिएक्शन वीडियो पुत सरदारां दा। और पुत सरदारां दा सिखां दा पुत्र किवें बनिया तो उस तो बाद फिर मुसलमानां दा पुत्र किवें बनिया। असल विच तुसीं पंजाबी ना गल ते है जी। ते आओ जी शुरू करते हैं पुत सरदारां दा। मेरी मां उथों आई दा नाम ਉਹਦਾ ਨਾਮ ਬਸੰਤ ਕੌਰ। ਬਸੰਤ ਕੌਰ ਤੇ ਤੁਹਾਡਾ ਨਾਮ ਉਹਨਾਂ ਨੇ ਕੀ ਰੱਖਿਆ ਸੀ? ਮੇਰਾ ਨਾਮ ਉਹਨਾਂ ਨੇ ਸਰਜੀਤ ਸਿੰਘ ਰੱਖਿਆ ਸੀ। ਸੁਰਜੀਤ ਸਿੰਘ? ਹਾਂਜੀ। ਅੱਛਾ, ਸੁਰਜੀਤ ਸਿੰਘ ਘਰ ਦਾ ਬੜਾ ਲਾਡਾ ਪੁੱਤਰ ਸੀ? ਬੜਾ ਲਾਡਾ ਪੁੱਤਰ ਸੀ। ਉਹ ਮੈਨੂੰ ਆਖਣ ਲੱਗਾ ਖਾਲਾ ਯਾਰ ਰੋਟੀ ਤੂੰ ਭਰਾ ਮੇਰਾ ਕੋਈ ਗੱਲ ਨਹੀਂ ਤੇਰੀ ਭੈਣ ਨੇ ਕੋਈ ਗੱਲ ਆਖੀ ਮੈਂ ਤੇ ਤੈਨੂੰ ਮੰਦਾ ਚੰਗਾ ਨਹੀਂ ਨਾ ਆਖਿਆ। ਬਿਲਕੁਲ ਠੀਕ ਹੈ। ਮੈਂ ਕਿਹਾ ਨਹੀਂ ਤੂੰ ਮੈਨੂੰ ਚੰਗਾ ਮੰਦਾ ਨਹੀਂ ਆਖਿਆ, ਇਹ ਮੇਰੀ ਭੈਣ ਨੇ ਜਿਹੜੀ ਗੱਲ ਕੀਤੀ ਇਹਨੇ ਨਹੀਂ ਸੀ ਕਰਨੀ। ਮੈਂ ਇਹਦੇ ਨਾਲ ਰਲ ਕੇ ਤੁਰਿਆ ਫਿਰਿਆ। ਇਹਨੇ ਮੈਨੂੰ ਮੁਸਲਮਾਨ ਬਣਾ ਦਿੱਤਾ। ਇਹਨੇ ਮੈਨੂੰ ਅੱਜ ਮੁਸਲਮਾਨ ਬਣਾ ਦਿੱਤਾ। ਮੈਨੂੰ ਆਦਾ ਪੁੱਤ ਮੈਂ ਤੇਰੇ ਨਾਲ ਹੀ ਲੈ ਕੇ ਜਾਣਾ, ਤੇਰੀ ਮਾਂ ਰੋ ਰੋ ਖਾਪ ਗਈ, ਤੇਰਾ ਪਿਓ ਜਿਹੜਾ ਉਹ ਮੱਝਾਂ ਚਰਾਉਂਦਾ ਹੈ ਉਹ ਬੜਾ ਪਛਤਾਉਂਦਾ ਉਸ ਵੇਲੇ ਨੂੰ ਜਦੋਂ ਉਹ ਸਿੱਟ ਕੇ ਆ ਗਿਆ। ਮੈਂ ਕਿਹਾ ਵੀ ਮੈਂ ਤੇ ਨਹੀਂ ਸੀ ਉਹਨੂੰ ਆਪਦੀ ਜ਼ਬਾਨੀ ਆਖਿਆ ਤੂੰ ਮੈਨੂੰ ਸਿੱਟ ਜਾ ਵੀ ਉਹ ਬੱਚਾ ਨਹੀਂ ਪੀਂਦਾ, ਤੁਸੀਂ ਜ਼ਰੂਰ ਇਹਨੂੰ ਪਿਆਉਣੀ ਹੈ, ਤੁਸੀਂ ਪੀਓ ਮਰੋ ਇਹਨੂੰ ਨਾ ਪਿਆਓ। ਜੋਗਿੰਦਰ ਸਿੰਘ ਨੇ ਤੁਹਾਨੂੰ ਆਦਤ ਨਹੀਂ ਪੈਣ ਦਿੱਤੀ? ਨਾ ਉਹ ਨਾ ਪੀਂਦੇ ਸੀ ਨਾ ਪੀਣ ਦਿੰਦੇ ਸੀ, ਨਾ ਭੈੜੀਆਂ ਮਹਿਫਲਾਂ ਉਹਨਾਂ ਨੇ ਟੈਂਟ ਕੀਤੀਆਂ ਨਾ ਉਹਨਾਂ ਨੇ ਕਰਨ ਦਿੱਤੀਆਂ ਨੇ। ਉਦੋਂ ਉੱਥੋਂ ਫੇਰ ਅਸੀਂ ਪਿਛਾਂ ਭੱਜੇ ਤੇ ਉਸ ਵੇਲੇ ਜਦੋਂ ਪਿਛਾਂ ਭੱਜੇ ਨਾ ਸਾਡੇ ਪੈਰਾਂ ਦਾ ਖੜਕ ਸੁਣਿਆ ਉਦੋਂ ਉੱਤੇ ਜਿਹੜਾ ਓਪੀ ਸੀ ਨਾ ਉਹਨੇ ਫਿਰ ਲਾਈਟ ਮਾਰੀ ਏ। ਐਡੇ ਐਡੇ ਵਾਹਨ ਦੇ ਵਿੱਚ ਰੋੜੇ ਪਏ ਹੋਏ ਸੀ, ਪੈੜੀ ਵਗੀ ਹੋਈ ਸੀ, ਉਹਦੇ ਵਿੱਚ ਫਿਰ ਇਹ ਨਹੀਂ ਵੇਖਿਆ ਵੀ ਥੱਲੇ ਰੋੜਾ ਕਿ ਕੀ ਹੈ, ਮੂਧੇ ਪੈ ਗਏ ਜ਼ਮੀਨ ਦੇ ਉੱਤੇ ਹੀ। ਆਪਣੇ ਜਿਹੜੇ ਪਿਛਲੇ ਭੈਣ ਭਰਾ ਸੀ ਤੁਹਾਡੇ ਜਿਨ੍ਹਾਂ ਦੇ ਘਰ 15 ਵਰੇ ਤੁਸੀਂ ਰਹੇ? ਹਾਂਜੀ। ਉਹਨਾਂ ਭਰਾਵਾਂ ਉਹ ਯਾਦ ਆਉਂਦੇ ਸੀ ਇੱਥੇ ਢਾਰਾ ਬਣਿਆ ਹੋਇਆ ਪੱਠੇ ਕੁਤਰਨ ਵਾਲਾ। ਮੈਂ 1 ਮਹੀਨਾ ਰੋਇਆ ਉਹਨਾਂ ਦੇ ਪਿੱਛੇ ਢਾਰੇ ਦੇ ਬਹਿ ਕੇ, ਗੇਰ ਲੱਗਾ ਹੁੰਦਾ ਸੀ ਪੱਠੇ ਕੁਤਰਨ ਵਾਲਾ ਸਾਡਾ। ਤੇ 1 ਮਹੀਨਾ ਮੈਂ ਬਹਿ ਕੇ ਇੱਥੇ ਰੋਇਆ। ਉਦੋਂ ਬਾਅਦ ਮੈਨੂੰ ਪਤਾ ਚੱਲਿਆ ਮੈਂ ਨਹੀਂ ਜਾ ਸਕਦਾ, ਉਹਨਾਂ ਨੂੰ ਹੁਣ ਮਿਲ ਨਹੀਂ ਸਕਦਾ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਕਾਰ ਮੂਰਤਿ ਜੂੰਦੀ ਸੇ ਭਾਗ ਗੁਰ ਪ੍ਰਸਾਦ ਜਪਿਆ ਸੱਜਗਾ ਸੱਚ ਪੀ ਸਾਚੇ ਜੇ ਸੋਚੇ ਲਖਵਾ ਚੁੱਪਿਆ ਚੁੱਪ ਨਾ ਭੋਬੀਏ ਜੇ ਬੰਨੇ ਪੁਰੀਓ ਪਾਰ। ਸਾਡੀ ਅੱਜ ਦੀ ਸੱਚੀ ਕਹਾਣੀ ਤੇ ਇੱਕ ਸੁਪਰ ਹਿੱਟ ਫਿਲਮ ਬਣ ਸਕਦੀ ਹੈ। 1947 ਵਿੱਚ ਜਿਸ ਵੇਲੇ ਸਰਦਾਰ ਮੁਹੰਮਦ ਰਾਜਪੂਤ ਆਪਣੀ ਜਾਨ ਬਚਾਉਣ ਲਈ ਨਸਿਆ ਤਾਂ ਉਹਦਾ 2.5 ਸਾਲਾਂ ਦਾ ਪੁੱਤ ਰਾਹ ਵਿੱਚ ਹੀ ਰਹਿ ਗਿਆ ਸੀ। ਲਹਿੰਦੇ ਪੰਜਾਬ ਤੋਂ ਹਿਜਰਤ ਕਰਕੇ ਜਾਣ ਵਾਲੇ ਸਰਦਾਰ ਜੋਗਿੰਦਰ ਸਿੰਘ ਨੇ ਉਸ ਲਾਵਾਰਸ ਬਾਲ ਨੂੰ ਚੁੱਕ ਕੇ ਸੀਨੇ ਲਾਇਆ ਤਾਂ ਉਹ ਨਿਆਣਾ ਉਬੈਦੁੱਲਾ ਤੋਂ ਸੁਰਜੀਤ ਸਿੰਘ ਬਣ ਗਿਆ। 4 ਭੈਣਾਂ ਤੇ 2 ਭਰਾਵਾਂ ਦਾ ਨਿੱਕਾ ਤੇ ਲਾਡਾ ਵੀਰ ਸਰਦਾਰ ਸੁਰਜੀਤ ਸਿੰਘ।
ਬਾਪੂ ਜੋਗਿੰਦਰ ਸਿੰਘ ਤੇ ਮਾਤਾ ਬਸੰਤ ਕੌਰ ਨੇ ਉਹਨੂੰ ਆਪਣੀ ਅੱਖਾਂ ਦਾ ਤਾਰਾ ਬਣਾ ਕੇ ਰੱਖਿਆ ਤੇ ਸਾਰੇ ਲਾਡ ਲਡਾਏ। ਸਰਦਾਰਾਂ ਦੇ ਪੁੱਤ ਦਾ ਇਹ ਕਿੱਸਾ ਮੁੱਢੋਂ ਲੈ ਕੇ ਅਖੀਰ ਤੱਕ ਇੰਨਾ ਦਿਲਚਸਪ ਹੈ ਕਿ ਤੁਸੀਂ ਇਹਦੇ ਵਿੱਚ ਡੁੱਬ ਕੇ ਰਹਿ ਜਾਓਗੇ। ਦਿਲਾਂ ਨੂੰ ਜੋੜਨ ਵਾਲੀ ਇਹ ਕਹਾਣੀ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸਭੇ ਪੰਜਾਬੀਆਂ ਨੂੰ ਜ਼ਰੂਰ ਸੁਣਨੀ ਚਾਹੀਦੀ ਹੈ। ਪੁੱਤ ਸਰਦਾਰਾਂ ਦਾ आप प्रिंट होना पड़ेगा। अस्सलामु अलैकुम, सत श्री अकाल, ਸਤਿ ਪ੍ਰਣਾਮ। ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਇੱਕ ਵਾਰੀ ਫੇਰ ਤੁਹਾਡੇ ਨਾਲ ਤੁਹਾਡਾ ਮਿੱਤਰ ਖਯਾਮ ਚੌਹਾਨ, ਔਰ ਅੱਜ ਅਸੀਂ ਬੈਠੇ ਹਾਂ ਜੀ ਜ਼ਿਲ੍ਹਾ ਓਕਾੜਾ ਦੇ ਪਿੰਡ ਗਸ਼ਕੌਰੀ ਰਾਜਪੂਤਾਂ ਦੇ ਵਿੱਚ। ਔਰ ਹਮੇਸ਼ਾ ਦੀ ਤਰ੍ਹਾਂ ਇੱਕ ਅਨੋਖੀ ਕਹਾਣੀ, ਇੱਕ ਦਿਲਚਸਪ ਕਹਾਣੀ ਔਰ ਇੱਕ ਅਜਿਹੀ ਕਹਾਣੀ ਜਿਹੜੀ ਤੁਹਾਨੂੰ ਸਾਰੀ ਜ਼ਿੰਦਗੀ ਯਾਦ ਰਹੇਗੀ। ਕਮਾਲ ਦੀ ਕਹਾਣੀ ਅੱਜ ਸਾਨੂੰ ਲੱਭੀ ਹੈ ਔਰ ਇਹ ਸੁਣਵਾਉਣ ਵਾਸਤੇ ਅਸੀਂ ਇਸ ਪਿੰਡ ਵਿੱਚ ਆਏ ਹਾਂ। ਸਾਡੇ ਸਾਹਮਣੇ ਇੱਕ ਅਜਿਹੇ ਬਜ਼ੁਰਗ ਮੌਜੂਦ ਨੇ ਜਿਹੜੇ ਸੰਨ 47 ਵਿੱਚ ਬਿਲਕੁਲ ਅਨਭੋਲ ਉਮਰ ਦੇ ਵਿੱਚ ਸੀ ਔਰ ਉਹਨਾਂ ਰੌਲਿਆਂ ਦੇ ਵਿੱਚ, ਉਹਨਾਂ ਹੰਗਾਮਿਆਂ ਦੇ ਵਿੱਚ, ਉਸ ਉਜਾੜੇ ਦੇ ਵਿੱਚ ਇਹ ਆਪਣੇ ਮਾਂ-ਬਾਪ ਤੋਂ ਵਿਛੜ ਗਏ ਸੀ ਤੇ ਰਹਿ ਗਏ ਸੀ। ਉੱਥੇ ਇੱਕ ਸਰਦਾਰ ਫੈਮਿਲੀ ਕੋਲ ਇੱਕ ਸਿੱਖ ਪਰਿਵਾਰ ਨੇ ਇਹਨਾਂ ਨੂੰ ਪਾਲਿਆ, ਸਾਂਭਿਆ ਤੇ ਪਾਕਿਸਤਾਨ ਬਣਨ ਤੋਂ ਕੋਈ 15 ਸਾਲ ਬਾਅਦ ਇਹ ਪਾਕਿਸਤਾਨ ਪਹੁੰਚੇ। ਇਹਨਾਂ ਦੀ ਹਯਾਤੀ ਦੀ ਕਹਾਣੀ ਦੂਜੀ ਕਹਾਣੀਆਂ ਤੋਂ ਬਹੁਤ ਵੱਖਰੀ ਹੈ ਤੇ ਸੁਣਨ ਵਾਲੇ ਪੂਰੀ ਤਰ੍ਹਾਂ ਸਵਾਦ ਲੈ ਸਕਦੇ ਨੇ, ਪੂਰੀ ਤਰ੍ਹਾਂ ਆਨੰਦ ਮਾਣ ਸਕਦੇ ਨੇ ਔਰ ਅਜਿਹੀਆਂ ਗੱਲਾਂ ਸਾਡੀ ਜਾਣਕਾਰੀ ਵਿੱਚ ਆਉਣਗੀਆਂ ਜਿਹੜੀਆਂ ਕਦੇ ਅਸੀਂ ਸੋਚੀਆਂ ਵੀ ਨਹੀਂ। ਤੇ ਆਓ ਗੱਲਬਾਤ ਕਰੀਏ ਇਹਨਾਂ ਬਜ਼ੁਰਗਾਂ ਦੇ ਨਾਲ ਤੇ ਸੁਣੀਏ ਗਹੁ ਦੇ ਨਾਲ ਇਹ ਜੱਗ ਤੋਂ ਵੱਖਰੀ ਤੇ ਅਨੋਖੀ ਕਹਾਣੀ। ਬਾਬਾ ਜੀ, ਹਾਂਜੀ, ਤੁਹਾਡਾ ਨਾਂ ਕੀ ਹੈ? ਅਬੈਦੁੱਲਾ। ਅਬੈਦੁੱਲਾ। ਹਾਂਜੀ, ਬਾਬਾ ਅਬੈਦੁੱਲਾ, ਇਸ ਵੇਲੇ ਤੁਹਾਡੀ ਉਮਰ ਅਸੀਂ ਅੰਦਾਜ਼ਾ ਲਾ ਸਕਨੇ ਆ ਕਿ ਕੋਈ 75 ਵਰੇ ਦੇ ਲਗਭਗ ਹੈ। ਹਾਂਜੀ, 72 ਸਾਲ। 72 ਸਾਲ ਪਾਕਿਸਤਾਨ ਬਣੇ ਨੂੰ ਹੋ ਗਏ। ਹਾਂਜੀ, ਤੁਹਾਡਾ ਪਾਕਿਸਤਾਨ ਬਣਿਆ ਤੇ ਤੁਸੀਂ ਕਿੰਨੀ ਉਮਰ ਦੇ ਸੀ? ਜਦੋਂ ਪਾਕਿਸਤਾਨ ਬਣਿਆ ਉਦੋਂ 2.5 ਸਾਲ ਦਾ ਸੀ ਮੈਂ। 2.5 ਸਾਲ ਦੇ ਸੀ। ਹਾਂਜੀ। ਤੁਹਾਡੇ ਵਡਕਿਆਂ ਦਾ ਪਿੰਡ ਕਿਹੜਾ ਸੀ ਪਿਛਲਾ? ਇਹਨਾਂ ਦਾ ਪਿੰਡ ਸੀ ਚੁਰੀਆਂ। ਚੁਰੀਆਂ। ਹਾਂਜੀ, ਇਹ ਮਖੂ ਦੇ ਕੋਲ ਜਿਹੜਾ ਪਿੰਡ ਹੈ? ਹਾਂਜੀ, ਹਾਂਜੀ, ਅੱਛਾ ਅੱਛਾ ਅੱਛਾ, ਚੁਰੀਆਂ ਪਿੰਡ ਦੇ ਸੀ ਤੁਹਾਡੇ ਵਡਕੇ, ਹਾਂਜੀ। ਮਖੂ ਦੇ ਕੋਲ, ਤਹਿਸੀਲ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ। ਹਾਂਜੀ, ਹਾਂਜੀ, ਅੱਛਾ, ਉਹ ਪਿੰਡ ਸੀ ਰਾਜਪੂਤਾਂ ਦਾ। ਹਾਂਜੀ, ਤੁਹਾਡਾ ਤਾਲੁਕ ਵੀ ਰਾਜਪੂਤ ਫੈਮਿਲੀ ਨਾਲ ਹੈ? ਜੀ ਆ। ਕੀ ਕਹਾਣੀ ਹੈ ਤੁਹਾਡੀ? ਤੁਸੀਂ 2.5 ਸਾਲਾਂ ਦੇ ਸੀ ਉਹਨਾਂ ਰੋਲਿਆਂ 'ਚ ਤੇ ਆਪਣੇ ਨਾਲ, ਆਪਣੇ ਮਾਂ ਪਿਓ ਤੋਂ, ਆਪਣੇ ਭੈਣ ਭਰਾਵਾਂ ਤੋਂ ਵਿਛੜ ਗਏ ਸੀ। ਹਾਂਜੀ, ਉੱਥੋਂ ਜਿਵੇਂ ਜਿਵੇਂ ਤੁਹਾਡੀ ਕਹਾਣੀ ਅੱਗੇ ਵੱਧਦੀ ਹੈ ਉਹ ਸਾਨੂੰ ਸੁਣਾਓ। ਉਹ ਜੀ ਜਿਸ ਵਕਤ ਉੱਥੋਂ ਜਿਹੜੇ ਨੇ ਨਾ ਇਹ, ਹਾਂ ਹਾਂ, ਤੇ ਇਹ ਮੇਰੇ ਵਾਲਦ ਸਾਹਿਬ ਨੇ ਮੈਨੂੰ ਮੋਢਿਆਂ ਤੇ ਚੁੱਕਿਆ ਹੋਇਆ ਸੀ। ਤੁਹਾਡੇ ਵਾਲਦ ਸਾਹਿਬ ਦਾ ਨਾਂ ਕੀ ਸੀ? ਉਹ ਭੁੱਲ ਗਿਆ ਸੀ। ਉਹਦਾ ਨਾਂ ਸਰਦਾਰ ਮੁਹੰਮਦ ਸੀ। ਸਰਦਾਰ ਮੁਹੰਮਦ ਸੀ ਤੁਹਾਡੇ ਵਾਲਦ ਸਾਹਿਬ ਦਾ ਨਾਂ? ਹਾਂਜੀ। ਔਰ ਤੁਹਾਡੇ ਦਾਦਾ ਜੀ ਦਾ ਨਾਂ? ਸਾਡੇ ਦਾਦਾ ਜੀ ਦਾ ਨਾਂ ਸੁਲਤਾਨ ਸੀ। ਸੁਲਤਾਨ। ਹਾਂਜੀ। ਰਾਜਪੂਤ ਫੈਮਿਲੀ। ਹਾਂਜੀ। ਛਤਰੀ ਰਾਜਪੂਤ। ਜੀ ਆ। ਇਹਨਾਂ ਨੇ ਮੋਢਿਆਂ ਤੇ ਚੁੱਕਿਆ ਸੀ। ਇਹਨਾਂ ਦੇ ਨਾਲ 2-3 ਬੰਦੇ ਹੋਰ ਵੀ ਸੀ। ਉਹਨਾਂ ਨੇ ਆਖਿਆ, ਸਰਦਾਰ ਤੂੰ ਮੁੰਡੇ ਨੂੰ ਚੁੱਕਿਆ ਹੋਇਆ, ਅਸੀਂ ਹੱਥਾਂ ਤੋਂ ਵੇਹਦੇ ਆ ਤੇ ਤੂੰ ਇਹਨੂੰ ਇੱਥੇ ਕਿਤੇ ਬਹਾ ਦੇ। ਮਗਰ ਸਿੱਖ ਲਾਗੇ ਨੇ ਬਰਸ਼ੀਆਂ ਲੈ ਕੇ। ਅੱਛਾ। ਉਹ ਫਿਰ ਮੇਰੇ ਵਾਲਦ ਸਾਹਿਬ ਨੇ ਝੋਨੇ ਦੀ ਤੇ ਕਮਾਦ ਦੀ ਵੱਟ ਸਾਂਝੀ ਸੀ, ਅੱਛਾ। ਉਹਦੇ ਉੱਤੇ ਬਹਾ ਦਿੱਤਾ। ਹਾਂ। ਤੇ ਭੱਜ ਕੇ ਉਹ ਕਮਾਦ ਦੇ ਵਿੱਚ ਲੋਕ ਗਏ। ਤਿੰਨੇ ਬੰਦੇ ਉਹ ਸੀ, ਚੌਥਾ ਮੇਰਾ ਵਾਲਦ ਸਾਹਿਬ ਸੀ। ਠੀਕ ਹੈ। ਇਹ ਉੱਥੇ ਲੋਕ ਗਏ ਤੇ ਉਹ ਜਿਹੜੇ ਸਿੱਖ ਆਏ ਉਹਨਾਂ ਨੇ ਆ ਕੇ ਕਮਾਦ ਦੇ ਵਿੱਚ ਢੂੰਡਣਾ ਸ਼ੁਰੂ ਕਰਤਾ ਇਹਨਾਂ ਨੂੰ। ਅੱਛਾ। ਉਹ ਜੋ ਢੂੰਡਣ ਲੱਗ ਪਏ, ਇਹਨਾਂ ਨੂੰ ਲੱਭਣ ਲੱਗ ਪਏ। ਇਹ ਦੂਸਰੀ ਗੁੱਠੋਂ ਨਿਕਲ ਕੇ ਤੇ ਉਵੇਂ ਨੱਸ ਪਏ ਨੇ। ਅੱਛਾ। ਇਹ ਨੱਸ ਗਏ। ਫਿਰ ਇਹਨੇ ਨਹੀਂ ਮੈਨੂੰ ਚੁੱਕਿਆ, ਮੇਰੇ ਵਾਲਦ ਨੇ। ਉੱਥੇ ਰਹਿ ਗਏ? ਉੱਥੇ ਰਹਿ ਗਏ। ਸ਼ਾਮ ਦਾ ਟਾਈਮ ਸੀ। ਬਾਰਿਸ਼ ਪੈਣ ਲੱਗ ਪਈ। ਮੈਂ ਵੱਟ ਦੇ ਉੱਤੇ ਬੈਠਾ, ਇਹਨਾਂ ਦੇ ਮਗਰ ਮੈਂ ਵਾਲਦ ਸਾਹਿਬ ਦੇ ਪਿੱਛੇ। 2.5 ਸਾਲ ਦੀ ਮੇਰੀ ਉਮਰ ਸੀ। ਮੈਂ ਟੁਰਿਆ ਤਾਂ ਹੈਗਾ, ਮੇਰੇ ਦੱਬ ਦਾ ਸੂਗਾ ਵੱਜ ਗਿਆ ਪੈਰ ਦੇ ਵਿੱਚ।
ਉਥੋਂ ਖੂਨ ਨਿਕਲਣਾ ਪਿਆ, ਇਸ ਕਰਕੇ ਮੈਂ ਭੱਜ ਮਗਰ ਜਾ ਨਹੀਂ ਸਕਿਆ। ਓਏ ਇਹ ਫਿਰ ਆ ਗਏ ਇੱਧਰ, ਉਧਰੋਂ ਨੱਸ ਕੇ ਤੇ ਮੈਂ ਉੱਥੇ ਰਹਿ ਗਿਆ। ਇਧਰੋਂ 327 ਚੱਕ ਬੂਰਾ ਦੇ ਕੋਲ ਚੱਕ ਕੇ ਉੱਥੋਂ ਉੱਜੜ ਕੇ ਜਾਂਦੇ ਪਏ, ਗੱਡਿਆਂ ਤੇ ਸਮਾਨ ਉਹਨਾਂ ਨੇ ਲੱਦਿਆ ਹੋਇਆ ਤੇ ਉਹ ਜਾਂਦੇ ਪਏ ਉਧਰ ਨੂੰ। ਉਹ ਸਰਦਾਰ ਸੀ? ਹਾਂਜੀ, ਸਿੱਖ ਸੀ। ਸਿੱਖ ਸੀ। ਠੀਕ ਹੈ। ਉਹ ਲਗੇ ਜਾਂਦੇ ਸੀ, ਉਹਨਾਂ ਨੇ ਵੇਖਿਆ ਤੇ ਉਹਨਾਂ ਦੀ ਧੀ ਵਿਆਹੀ ਹੋਈ ਸੀ ਉੱਥੇ ਕੋਲ, ਬੂਟੇ ਵਾਲਾ ਸੀ ਜਿੱਥੇ ਮੈਨੂੰ ਬਾਇਆ, ਉੱਥੇ ਪਿੰਡ ਸੀ ਨਾਲ ਬੂਟੇ ਵਾਲਾ, ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਹੀ। ਠੀਕ ਹੈ। ਉਹਨਾਂ ਦੀ ਉੱਥੇ ਬੇਟੀ ਵਿਆਹੀ ਸੀ, ਇੱਧਰ ਬੈਠਿਆ ਹੀ ਉਹਨਾਂ ਨੇ ਚੁੱਕਿਆ ਤੇ ਉੱਥੇ ਲੈ ਗਏ ਮੈਨੂੰ, ਬੱਚੇ ਨੂੰ ਫੜ ਕੇ ਆਪਦੀ ਧੀ ਦੇ ਕੋਲ। ਠੀਕ ਹੈ। ਉੱਥੇ ਮੈਨੂੰ 2 ਦਿਨ ਰੱਖਿਆ। 2 ਦਿਨਾਂ ਬਾਅਦ ਉਹਨਾਂ ਨੇ ਆ ਵੇਖਿਆ ਵੀ ਇਹ ਬਿਮਾਰ ਹੈ, ਇਹਨੇ ਨਹੀਂ ਬਚਣਾ। ਉਹਨਾਂ ਨੇ ਸ਼ਾਮ ਦੇ ਟਾਈਮ ਤੇ ਜਾ ਕੇ ਨਾ ਤੇ ਫਿਰ ਉੱਥੇ ਵੱਟ ਤੇ ਬਾਂਦਾ। ਉਹਨਾਂ ਕਿਹਾ ਵੀ ਇਹਨੇ ਬਚਣਾ ਕੋ ਨਹੀਂ, ਹਾਂਜੀ, ਮਰ ਜਾਣਾ, ਇਹਨੇ ਮਰ ਜਾਣਾ ਤੇ ਇਹਨੂੰ ਉੱਥੇ ਬਾਈਏ, ਸ਼ਾਇਦ ਇਹਦੇ ਵਾਲੀ ਵਾਰਸ ਆਉਣਗੇ ਉਹ ਚੁੱਕ ਕੇ ਲੈ ਜਾਣਗੇ ਇਹਨੂੰ। ਉਹਦੀ ਹਵਾ ਨਾ ਪਵੇ ਇਹਦੀ ਪੱਖੀ ਦੀ। ਉਹ ਜਿਸ ਵਕਤ ਉੱਥੇ ਬਾ ਕੇ ਆ ਗਏ ਸ਼ਾਮ ਦੇ ਟਾਈਮ, ਰਾਤ ਸਾਰੀ ਰਾਤ ਬਾਰਿਸ਼ ਪੈਂਦੀ ਰਹੀ। ਜਿਹੜਾ ਬੂਟੇ ਆ ਇਹਦਾ ਨੰਬਰਦਾਰ ਸੀ ਸਦਾਗਰ ਸਿਉਂ, ਉਹਦੇ ਪੁੱਤਾਂ ਨੇ ਸਵੇਰ ਨੂੰ ਚਰੀ ਵੱਢਣ ਗਏ ਤੇ ਉਹਨਾਂ ਨੇ ਵੇਖਿਆ, ਉਹਨਾਂ ਨੇ ਆਖਿਆ ਇਹ ਬੱਚੇ ਹੁਣ ਤਾਂ ਅੱਜ ਤੋਂ 2 ਦਿਨ ਪਹਿਲਾਂ ਲੈ ਕੇ ਗਏ ਸੀ ਉਹ ਸਰਦਾਰ ਜਿਹੜਾ ਜੋਗਿੰਦਰ ਸਿੰਘ ਸੀ, ਤੇ ਅੱਜ ਬੱਚੇ ਨੂੰ ਫੇਰ ਇੱਥੇ ਬਾਇਆ। ਉਹਨੇ 2-4 ਬੰਦੇ ਨਾਲ ਲਏ, ਉਹਨੇ ਆਖਿਆ ਉਹਨੂੰ ਕਿਉਂ ਚੁੱਕ ਕੇ ਲਿਆਂਦਾ ਜੇ ਤੁਸੀਂ ਉੱਥੇ ਦੁਬਾਰੇ ਬਾਹਣਾ ਸੀ ਤਾਂ, ਤੇ ਜਾਂ ਉਹਨੂੰ ਲਿਆਂਦਾ ਜੇ ਤੇ ਪਾਲੋ ਲਿਆ ਕੇ। ਅੱਛਾ, ਸਾਨੂੰ ਉਹ ਦੱਸੋ ਵੀ 2 ਦਿਨ ਤੁਸੀਂ ਉੱਥੇ ਬੈਠੇ ਰਹੇ? 2 ਦਿਨ ਉੱਥੇ ਬੈਠੇ ਰਹੇ ਵੱਟ ਦੇ ਉੱਤੇ ਹੀ। ਵੈਲ ਦੀ ਝੱਗੀ ਗਲ ਦੇ ਵਿੱਚ ਸੀ, ਹੱਥਾਂ 'ਚ ਮੇਰਿਆਂ 'ਚ ਕੰਗਣ ਪਾਏ ਸੀ, ਪੈਰਾਂ 'ਚ ਸਗਲੇ ਪਾਏ ਸੀ, ਗਲ ਦੇ ਵਿੱਚ ਹੱਸੀ ਪਾਈ ਸੀ ਚਾਂਦੀ ਦੀ। ਅੱਛਾ, ਤੇ ਉਹਨਾਂ ਦਿਨਾਂ 'ਚ ਤੁਹਾਨੂੰ ਕੋਈ ਯਾਦ ਪੈਂਦਾ ਵੀ ਤੁਸੀਂ 2 ਦਿਨ ਉੱਥੇ, ਕੋਈ ਯਾਦ ਕੰਮ ਕਰਦੀ ਤੁਹਾਡੀ? ਨਹੀਂ ਜੀ, ਉਹ ਜਿਹੜੀ ਮੇਰੀ ਭੈਣ ਬੂਟਿਆਏ ਰਹਿੰਦੀ ਸੀ ਨਾ, ਉਹ ਮੈਨੂੰ ਦੱਸਦੀ ਹੁੰਦੀ ਸੀ ਵੀ ਇਸ ਤਰ੍ਹਾਂ ਕਰਕੇ 2 ਦਿਨ ਤੂੰ ਉੱਥੇ ਬੈਠਾ ਰਿਹਾ। ਉਸ ਤੋਂ ਬਾਅਦ ਲੈ ਆਂਦਾ ਤੇ ਪਾਣੀ ਪਿਆਉਂਦੇ ਸੀ ਨਾ, ਤੇ ਪਾਣੀ ਦੇ ਨਾਲ ਪਖਾਨੇ ਲੱਗ ਜਾਂਦੇ ਸੀ, ਪੇਚਸ ਲੱਗ ਜਾਂਦੇ ਸੀ, ਤੈਨੂੰ ਬਚਣ ਦਾ ਤੇਰਾ ਕੋਈ ਪਤਾ ਨਹੀਂ ਸੀ। ਉਦੋਂ ਬਾਅਦ ਉਹਦੀ ਬੇਟੀ ਇੱਕ ਵਿਆਹੀ ਹੋਈ ਸੀ ਘਰਿਆਏ ਵਲਟੋਏ, ਉਹ ਬੇਟੀ ਆਈ ਮਿਲਣ ਉਹਨਾਂ ਨੂੰ ਆਪਦਾ ਬੱਚਾ ਲੈ ਕੇ ਨਾਲ। ਉਹਨੇ ਆਖਿਆ ਵੀ ਇਹਦੇ ਆ ਜਿਹੜੇ ਕੰਗਣ ਕੁੰਗਣ ਪਾਏ ਨੇ ਮੈਨੂੰ ਦੇ ਦਿਓ ਖਾਂ। ਉਹਨਾਂ ਆਖਿਆ ਜਿਹੜੀ ਮਾਂ ਨੇ ਸ਼ੌਂਕ ਨਾਲ ਪਾਏ ਨੇ ਉਹਨੂੰ ਖਨੀ ਕਿੱਡੇ ਗਰੀਬ ਸੀ ਦਿਲ ਦੇ ਵਿੱਚ, ਤੇ ਮੈਂ ਨਹੀਂ ਦੇ ਸਕਦੀ। ਉਹਨੇ ਆਖਿਆ ਇਹ 2 ਤਰਾਈ, ਇਹ ਖਨੀ ਕਿੰਨਾ ਦਾ ਫੜਿਆ ਹੀ। ਅੱਛਾ। ਉਹਨੇ ਆਖਿਆ ਜਿੰਨਾ ਦਾ ਵੀ ਹੈਗਾ ਹੁਣ ਤਾਂ ਮੈਂ ਪੁੱਤ ਬਣਾਈ ਬੈਠੀ ਆ। ਇਹ ਜੋਗਿੰਦਰ ਸਿੰਘ ਦੀ ਘਰ ਵਾਲੀ ਨੇ ਕਿਹਾ? ਹਾਂਜੀ, ਜੋਗਿੰਦਰ ਸਿੰਘ ਦੇ ਘਰ ਆ। ਜੋਗਿੰਦਰ ਸਿੰਘ ਹਰੀ ਕਿਹੜੀ ਬਰਾਦਰੀ ਦੇ ਸਿੱਖ ਸੀ? ਉਹ ਜੀ ਹੈਗਾ ਤਾਂ ਸਿੱਖ ਸੀ, ਵਾਲ ਨਹੀਂ ਸੀ ਰੱਖਦਾ, ਤੇ ਚਾਹ ਪੀਣ ਲੱਗਾ ਸਵੇਰੇ ਕਹਿੰਦਾ ਇਹ ਬਿਸਮਿਲ੍ਲਾ ਲਾ ਇਲਾਹਾ ਇਲੱਲਾ ਮੁਹੰਮਦ ਰਸੂਲ ਅੱਲਾ, ਕਲਮਾ ਪੜ੍ਹਦਾ ਸੀ ਉਹ ਤੇ ਹੁੱਕਾ ਪੀਂਦਾ ਸੀ। ਅੱਛਾ। ਉਹ ਜਿਸ ਵਕਤ ਉਹਨਾਂ ਨੇ ਆਖਿਆ ਵੀ ਠੀਕ, ਉਹਨੇ ਦੂਸਰੀ ਭੈਣ ਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਉਹਨਾਂ ਨੂੰ ਮੁੰਡਾ ਲੱਭਾ, ਤੇਰੇ ਘਰ ਔਲਾਦ ਨਹੀਂ ਹੁੰਦੀ, ਤੂੰ ਲੈ ਆ ਜਾ ਕੇ। ਉਹਦੀ ਭੈਣ ਚੱਲੀ ਤਰਨਤਾਰਨ ਨੂੰ ਅੰਮ੍ਰਿਤਸਰੋਂ, ਉਹ ਆਈ ਉੱਥੇ ਮਿਲਣ ਵਾਸਤੇ, ਤੇ ਉਹਨੇ ਆਖਿਆ ਬੇਬੇ ਮੇਰੇ ਘਰ ਔਲਾਦ ਨਹੀਂ ਹੈਗੀ, ਇਹ ਬੱਚਾ ਮੈਨੂੰ ਦੇ ਦੇ। ਉਹ ਲੈ ਗਈ ਮੈਨੂੰ ਚੁੱਕ ਕੇ, 8 ਦਿਨ ਉਹਨੇ ਰੱਖਿਆ ਕੋਲ। ਜੋਗਿੰਦਰ ਸਿੰਘ ਦੀ ਬੇਟੀ ਲੈ ਗਈ। ਅੱਛਾ, ਜੋਗਿੰਦਰ ਸਿੰਘ ਦੀ ਬੇਟੀ ਲੈ ਗਈ? ਹਾਂਜੀ, ਉਹਨੇ ਇੱਥੇ ਬੈਠਿਆ ਧੀਆਂ ਉਧਰ 4 ਵਿਆਹੀਆਂ ਹੋਈਆਂ ਸੀ। ਠੀਕ ਹੈ। ਉਹ ਧੀ ਲੈ ਗਈ ਇੱਕ, ਉਹਨੇ 8 ਦਿਨ ਰੱਖਿਆ। 8 ਦਿਨਾਂ ਬਾਅਦ ਉਹਨੇ ਆਖਿਆ ਇਹ ਖਾਂਦਾ ਪੀਂਦਾ ਤਾਂ ਹੈਗਾ ਕੁਛ ਨਹੀਂ, ਪਾਣੀ ਪੀਂਦਾ, ਪਾਣੀ ਤੋਂ ਬਗੈਰ ਖਾਂਦਾ ਨਹੀਂ, ਤੇ ਪਾਣੀ ਨਾਲ ਪਖਾਨੇ ਲੱਗੇ ਹੋਏ ਨੇ, ਇਹਨੇ ਨਹੀਂ ਬਚਣਾ, ਤੁਸੀਂ ਇਹ ਰੱਖ ਲਓ ਬੱਚਾ ਆਪਦਾ। ਠੀਕ ਹੈ। ਇਹਨਾਂ ਨੇ ਫੇਰ ਲੈ ਆਂਦਾ, ਲਿਆ ਕੇ ਉਹ ਜਿਹੜੀ ਮੇਰੀ ਮਾਈ ਉੱਥੇ ਬਣੀ ਸੀ ਉਹਨੇ ਨਾਲ ਮੈਨੂੰ ਪਾਣਾ। ਉਹ ਜੋਗਿੰਦਰ ਸਿੰਘ ਦੇ ਘਰੋਂ ਜਿਹੜੀ? ਹਾਂਜੀ, ਉਹਨੇ ਨਾਲ ਪਾ ਲੈਣਾ। ਇੱਕ ਦਿਨ ਉਸ ਵਕਤੇ ਸਵੇਰੇ ਉੱਠ ਕੇ ਦੁੱਧ ਰਿੜਕਣ ਲੱਗੀ ਤੇ ਮੈਂ ਵੀ ਉੱਠ ਕੇ ਬਹਿ ਗਿਆ। ਉਹਨੇ ਆਖਿਆ ਪੁੱਤ ਤੂੰ ਉੱਠ ਕੇ ਬਹਿ ਗਿਆ, ਕੀ ਗੱਲ ਏ? ਮੈਂ ਬੱਚਾ ਸੀ, ਮੈਂ ਉਹਨੂੰ ਹੱਥ ਕੀਤਾ ਵੀ ਮੈਨੂੰ ਚੁੱਕ ਲਾ। ਉਹਨੇ ਚੁੱਕ ਕੇ ਮੈਨੂੰ ਝੋਲੀ ਦੇ ਵਿੱਚ ਬਾਹ ਲਿਆ ਤੇ ਲੱਗ ਪਈ ਦੁੱਧ ਰਿੜਕਣ। ਉਹ ਜੇ ਦੁੱਧ ਰਿੜਕਦੀ ਰਹੀ, ਉਹ ਲੱਗੀ ਘਿਓ ਕੱਢਣ ਵਿੱਚੋਂ, ਮੱਖਣ ਕੱਢਣ ਲੱਗੀ, ਤੇ ਉਹਨੇ ਪੇੜਾ ਜਿਹਾ ਬਣਾ ਕੇ ਲੱਗੀ ਦੇਖ ਕੇ ਰੱਖਣ, ਤੇ ਮੈਂ ਉਹਦੇ ਹੱਥ ਤੋਂ ਹੱਥ ਮਾਰ ਕੇ ਨਾ ਤੇ ਮੱਖਣ ਫੜਿਆ, ਖਾਣ ਲੱਗ ਪਿਆ। ਅੱਛਾ। ਉਹਨੇ ਆਖਿਆ ਪੁੱਤ ਮੈਨੂੰ ਪਤਾ ਨਹੀਂ ਤੇਰੀ ਮਾਂ ਨੇ ਤੈਨੂੰ ਪਾਲਿਆ ਇਸ ਤਰ੍ਹਾਂ, ਮੈਂ ਮੱਖਣ ਨਾ ਖਵਾਤਾ। ਓਏ ਹੋਏ ਹੋਏ ਬਈ, ਤੈਨੂੰ ਤਾਂ ਤੇਰੀ ਮਾਂ ਮੱਖਣ ਖਵਾਉਂਦੀ ਸੀ, ਮੈਨੂੰ ਤਾਂ ਹੁਣ ਪਤਾ ਲੱਗਾ। ਮੈਨੂੰ ਤਾਂ ਹੁਣ ਪਤਾ ਲੱਗਾ ਤਾਂ ਤੂੰ ਰੋਟੀ ਨਹੀਂ ਖਾਂਦਾ। ਓਏ ਰੱਬਾ। ਓਏ ਰੱਬਾ। ਅੱਲਾਹੁ ਅਕਬਰ। ਓਏ ਰੱਬਾ। ਉਸ ਤੋਂ ਬਾਅਦ ਫਿਰ ਉਹਨੇ ਸਵੇਰ ਨੂੰ ਰੋਟੀ ਪਕਾ ਕੇ ਨਾ ਥੋੜੀ ਰੋਟੀ ਦੇਣੀ, ਉੱਤੇ ਮੱਖਣ ਲਾ ਦੇਣਾ ਇੰਨਾ। ਉਹਨੇ ਆਣਾ ਲੈ ਪੁੱਤ ਖਾ ਲਾ। ਉਹ ਫਿਰ ਜਦੋਂ ਖਵਾਉਣ ਲੱਗ ਪਈ ਉਦੋਂ ਮੈਂ ਠੀਕ ਹੁੰਦਾ ਹੋ ਗਿਆ। ਉਹ 3 ਮਹੀਨੇ ਰਹੇ ਉੱਥੇ ਬੂਟੇ ਵਾਲੇ, ਸੰਭਲ ਗਏ।
3 ਮਹੀਨੇ ਬੂਟੇ ਵਾਲੇ ਰਹੇ। 3 ਮਹੀਨਿਆਂ ਬਾਅਦ ਉਹ ਰਿਆਸਤ ਕਪੂਰਥਲਾ ਉੱਥੇ ਚਲੇ ਗਏ। ਉੱਥੇ ਉਹਨਾਂ ਨੂੰ ਰਕਬਾ ਪਿਆ ਥੋੜਾ ਜਿਹਾ, ਉਸ ਜਗ੍ਹਾ ਤੇ ਚਲੇ ਗਏ। ਉੱਥੇ ਗਏ ਤੇ ਜਿਹੜੇ ਨਾਲ ਗੱਡਿਆਂ ਤੇ ਆਏ ਸੀ ਭੈਣਾਂ ਭਰਾ ਉਹਨਾਂ ਦੇ, ਉਹਨਾਂ ਪੁੱਛਿਆ ਜੋਗਿੰਦਰ ਸਿੰਘ ਜਿਹੜਾ ਨਿੱਕਾ ਜਿਹਾ ਬੱਚਾ ਇਹ ਕਿੱਥੋਂ ਲਿਆ ਹੈ? ਉਹਨੇ ਆਖਿਆ ਸਾਨੂੰ ਆਉਂਦਿਆਂ ਰਾਹ ਚੋਂ ਲੱਭਾ ਹੈ। ਉਹਨੇ ਆਖਿਆ ਅੱਛਾ। ਉਹ ਫਿਰ ਉੱਥੇ 4 ਸਾਲ 5 ਸਾਲ ਰਹੇ। ਥੋੜੀ ਜਿਹੀ ਮੈਂ ਹੋਸ਼ ਸੰਭਲਿਆ। 4-5 ਸਾਲ ਤੋਂ ਬਾਅਦ ਉਹਨਾਂ ਨੇ ਇੱਥੇ ਜ਼ਿਲ੍ਹੇ ਫਿਰੋਜ਼ਪੁਰ ਦੇ ਵਿੱਚ ਤਲਵੰਡੀ ਭਾਈ ਕੀ ਤੋਂ ਉਹਦੇ ਨਾਲ ਸੀ ਪਿੰਡ ਮਾਛੀ ਬੁਗਰਾ, ਉੱਥੇ ਆ ਕੇ ਰਕਬਾ ਉਹਨਾਂ ਨੂੰ ਉੱਥੇ ਪੈ ਗਿਆ। ਉਹਦੇ ਆਸੇ ਪਾਸੇ ਪਿੰਡ ਸੀ ਪਤਲੀ ਭੋਲੂ ਵਾਲਾ, ਕਾਲਗੀ ਵਾਲਾ, ਉਹ ਉੱਥੇ ਆ ਗਏ। ਆ ਕੇ ਰਹਿਣ ਲੱਗ ਪਏ। ਪਿੰਡ ਦੇ ਨਾਲ ਸਕੂਲ ਸੀ, ਉਹਨਾਂ ਨੇ ਸਕੂਲ 'ਚ ਮੈਨੂੰ ਦਾਖਲ ਕਰ ਦਿੱਤਾ। ਸਕੂਲ ਦੇ ਵਿੱਚ ਜਦ ਦਾਖਲ ਕਰਤਾ ਮੈਂ ਪੜ੍ਹਨ ਜਾਣਾ ਤੇ ਉੱਥੇ ਨਿਆਣਿਆਂ ਨੂੰ ਨਾਲ ਲੜ ਕੇ ਮੈਂ ਆ ਜਾਣਾ। ਉਹਨਾਂ ਨੇ ਆਖਿਆ ਮਾਸਟਰ ਨੂੰ ਵੀ ਅਸੀਂ ਤੈਨੂੰ ਰੁਪਈਆ ਦੇ ਦਿੰਦੇ ਆ, ਤੈਨੂੰ ਰੋਜ਼ ਦਾ 1 ਪੈਸਾ ਮੋਰੀ ਵਾਲਾ ਜਾਂ ਡਬਲ ਪੈਸਾ ਦੇ ਦਿਆ ਕਰ। ਅੱਛਾ। ਉਹ ਮਾਸਟਰ ਨੇ ਮੈਨੂੰ ਪੈਸਾ ਕਦੇ ਦੇ ਦੇਣਾ, ਕਦੇ ਦਵਾਨੀ ਦੇ ਦੇਣੀ, ਕਦੇ ਆਨਾ ਦੇ ਦੇਣਾ ਕਿੰਗਰਿਆਂ ਵਾਲਾ। ਉਹ ਮੈਂ ਉਸ ਲਾਲਚ ਨੂੰ ਸਕੂਲ ਜਾਂਦਾ ਰਿਹਾ। ਇਹ ਸਕੂਲ ਤੁਹਾਡਾ ਕਿਹੜੇ ਪਿੰਡ ਸੀ ਫਿਰ ਦੱਸਣਾ? ਸਕੂਲ ਮਾਛੀ ਬੁਗਰੇ ਸੀ, ਠਾਣਾ ਕੱਲਾਂ ਦਾ ਜ਼ਿਲ੍ਹਾ ਫਿਰੋਜ਼ਪੁਰ ਸੀ। ਅੱਛਾ ਠੀਕ ਹੈ ਠੀਕ ਤੇ ਹੈ। ਤਲਵੰਡੀ ਭਾਈ ਕੀ ਦੇ ਕੋਲ ਸੀ ਉਹ। ਹਾਂ। ਅੱਛਾ ਸਾਨੂੰ ਇਹ ਦੱਸੋ, ਤੁਹਾਡੇ ਨਾਲ ਸਕੂਲ ਦੇ ਵਿੱਚ ਜਿਹੜੇ ਹਮ ਜਮਾਤੀ ਸਨ, ਹਾਂਜੀ ਉਹਨਾਂ ਚੋਂ ਕਿਸੇ ਦਾ ਨਾਂ ਯਾਦ ਹੈ ਤੁਹਾਨੂੰ? ਹਾਂਜੀ, ਚੇਤਰ ਸਿੰਘ ਦਾ ਪੁੱਤ ਅੰਬਰ ਸੀ ਇੱਕ, ਹਾਂ ਅੰਬਰ ਸਿੰਘ। ਹਾਂ ਇੱਕ ਮਲਕੀਤ ਕੌਰ ਸੀ, ਹਾਂ ਇੱਕ ਸੁਰਿੰਦਰ ਕੌਰ ਸੀ। ਹਾਂ। ਇਹ ਲੜਕੀਆਂ ਹੀ ਪੜ੍ਹਦੀਆਂ ਮੇਰੇ ਨਾਲ। ਇਹ ਕਿਹੜੇ ਪਿੰਡ ਦੀਆਂ ਸੀ? ਇਹ ਉਸੋਂ ਮਾਛੀ ਬੁਗਰੇ ਦੀਆਂ ਸੀ। ਤੇ ਤੁਹਾਡਾ ਇਹ ਸਕੂਲ ਵੀ ਤੁਹਾਡੇ ਪਿੰਡ ਉੱਥੇ ਪਿੰਡ ਮੈਂ ਰਹਿੰਦਾ ਸੀ, ਉੱਥੋਂ ਦੀਆਂ ਉਹ ਸੀ। ਮੇਰੇ ਨਾਲ ਕਲਾਸ ਫੈਲਰ ਸੀ, ਚੌਥੀ ਜਦੋਂ ਸੀ ਉਦੋਂ ਵੀ ਚੌਥੀ ਸੀ, ਜਦੋਂ ਮੈਂ ਤੀਸਰੀ ਸੀ ਉਦੋਂ ਵੀ ਉਹ ਤੀਸਰੀ ਸੀ। ਤੇ ਹੋਰ ਮੁੰਡੇ ਕਿਹੜੇ ਕਿਹੜੇ ਨਾਲ ਪੜ੍ਹਦੇ ਸੀ? ਮੁੰਡੇ ਜਿਹੜੇ ਸੀ ਨਾ, ਮੁੰਡੇ ਖੱਤਰੀਆਂ ਦੇ ਬਹੁਤੇ ਹੈਗੇ ਸੀ ਦੂਸਰੇ ਪਿੰਡ ਦੇ, ਤੇ ਉਹ ਨਹੀਂ ਮੈਨੂੰ ਯਾਦ। ਅੱਛਾ, ਸਿੰਘਾਂ ਦੇ ਮੁੰਡੇ ਘੱਟ ਸੀ? ਹਾਂਜੀ, ਖੱਤਰੀਆਂ ਦੇ ਮੁੰਡੇ ਸੀ ਉਹ। ਤੇ ਸਿੰਘਾਂ ਦੇ ਮੁੰਡੇ ਜਿਹੜੇ ਸੀ ਸਰਦਾਰਾਂ ਦੇ? ਅੱਜ ਉਹਨਾਂ ਦੇ ਮੁੰਡੇ 2-3 ਜਿਹੜੇ ਸੀ ਨਾ, ਉਹਨਾਂ ਨੇ ਤੁਹਾਨੂੰ ਮੈਂ ਨਾਂ ਦੱਸ ਦਿੱਤਾ। ਟੀਚਰ? ਇੱਕ ਨਾ ਮਲਕੀਤ ਸਿੰਘ ਸੀ, ਹਾਂ। ਤੇ ਇੱਕ ਨਾ ਹੈਗਾ ਸੀ ਗੁਰਦੀਪ ਸਿੰਘ, ਇੱਕ ਨਾ ਪ੍ਰਕਾਸ਼ ਸਿੰਘ ਸੀ। ਹਾਂ। ਚੇਤਰ ਸਿੰਘ ਦੇ ਪੁੱਤ ਸੀ, ਉਹਦਾ ਪਿਓ ਦਾ ਨਾਂ ਚੇਤਰ ਸਿੰਘ ਸੀ। ਅੱਛਾ ਸਾਨੂੰ ਇਹ ਦੱਸੋ, ਤੇ ਇੱਕ ਦਾ ਨਾਂ ਅੰਬਰ ਸਿੰਘ। ਅਮਰ ਸਿੰਘ ਸੀ। ਉਸ ਵੇਲੇ ਇਸ ਪਿੰਡ ਦੇ ਆਗੂ ਹੱਥ ਬੰਦੇ, ਵੱਡੇ ਵੱਡੇ ਮਸ਼ਹੂਰ ਬੰਦੇ ਕਿਹੜੇ ਸੀ? ਜੋਗਿੰਦਰ ਸਿੰਘ ਜਿਹੜੇ ਤੁਹਾਡੇ ਬਾਪੂ ਜੀ ਸੀ ਉਹ ਤਾਂ ਹੈ ਹੀ ਸੀ। ਹਾਂਜੀ। ਹੋਰ ਕਿਹੜੇ ਕਿਹੜੇ ਸੀ? ਉਹ ਜਿਹੜਾ ਸਰਪੰਚ ਸੀ ਹਾਂ। ਉਹਦਾ ਨਾਂ ਸਦਾਗਰ ਸਿੰਘ ਸੀ। ਹਾਂ ਉਹਦਾ ਪੁੱਤਰ ਸੀ ਇੱਕ ਮਹਿੰਦਰ ਸਿੰਘ ਹਾਂ ਤੇ ਇੱਕ ਜੀਤ ਸਿੰਘ ਹਾਂ ਹਾਂ। ਤੇ ਇੱਕ ਭਾਗ ਸਿੰਘ ਸੀ। ਠੀਕ ਹੈ। ਇਹ ਉਥੋਂ ਦੇ ਵੱਡੇ ਬੰਦੇ ਸੀ। ਠੀਕ। ਗੁਰਦੁਆਰਾ ਪਿੰਡ ਵਿੱਚ ਹੈ ਸੀ? ਹਾਂ, ਗੁਰਦੁਆਰਾ ਸੜਕ ਦੇ ਨਾਲ ਹੀ ਸੀ। ਤੁਸੀਂ ਵੀ ਜਾਂਦੇ ਸੀ? ਹਾਂਜੀ, ਮੈਂ ਵੀ ਗੁਰਦੁਆਰੇ ਜਾਂਦਾ ਸੀ। ਗੁਰਦੁਆਰੇ ਦੇ ਅੱਗੇ ਤਖਤ ਪੋਸ਼ ਹੀ ਪਏ ਹੁੰਦੇ, ਜਿੱਥੇ 50 ਬੰਦੇ ਤਖਤ ਪੋਸ਼ ਤੇ ਬੈਠੇ ਹੁੰਦੇ ਸੀ। ਬੋੜ ਦਾ ਦਰਖਤ ਸੀ ਜਿਹਦੇ ਥੱਲੇ ਗੁਰਦੁਆਰਾ ਹੈਗਾ ਸੀ, ਤਖਤ ਪੋਸ਼ ਡੱਠੇ। ਅੱਛਾ ਇਹ ਦੱਸੋ, ਕੁਝ ਯਾਦ ਆਂਦਾ ਹੈ ਜਿਹੜਾ ਤੁਸੀਂ ਪੜ੍ਹਿਆ ਹੋਵੇ ਗ੍ਰੰਥ ਸਾਹਿਬ ਵਿੱਚੋਂ? ਹਾਂਜੀ। ਕੁਝ ਸਾਨੂੰ ਸੁਣਾਓ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਕਾਰ ਮੂਰਤਿ ਜੂੰਦੀ ਸੇ ਭਾਗ ਗੁਰ ਪ੍ਰਸਾਦ ਜਪਿਆ ਸੱਚ ਜਗਾ ਸੱਚ ਪੀ ਸਾਚੇ ਜੇ ਸੋਚੇ ਲਖਵਾ ਚੁੱਪਿਆ ਚੁੱਪ ਨਾ ਭੋਬੀਏ ਜੇ ਬੰਨੇ ਪੁਰੀਓ ਪਾਰ। ਇਹਨਾਂ ਕਾਂ ਦਾ ਮੈਨੂੰ ਗਾਂ ਨਹੀਂ ਆਉਂਦਾ। ਗ੍ਰੰਥ ਮੇਰੇ ਕੋਲ ਹੁੰਦਾ ਹੋਵੇ ਤੇ ਮੈਂ ਸਾਰਾ ਪੜ੍ਹ ਲਿਆ ਤਾ। ਕੀ ਬਾਤ ਹੈ, ਗ੍ਰੰਥ ਸਾਰਾ ਆਂਦਾ ਹੈ ਤੁਹਾਨੂੰ? ਸਾਰਾ ਆਉਂਦਾ। ਅੱਛਾ, ਵਾਹ ਜੀ ਵਾਹ। 2 ਜਮਾਤਾਂ ਜਿਹੜੀਆਂ ਨੇ ਉਹ ਮੈਨੂੰ ਉਹ ਕਾਇਦਾ ਕੂਦਾ ਲੈ ਕੇ ਦਿੰਦੇ ਰਹੇ, ਕਿਤਾਬ ਲੈ ਕੇ ਦਿੰਦੇ ਰਹੇ ਦੂਸਰੀ ਜਮਾਤ ਤੱਕ। ਜਦੋਂ ਮੈਂ ਤੀਸਰੀ 'ਚ ਹੋਇਆ ਉਦੋਂ ਉਹਨਾਂ ਦਾ ਪੁੱਤਰ ਇੱਕ ਫੌਜ ਦੇ ਵਿੱਚ ਸੀ, 12 ਪਲਟਨਾਂ ਦਾ ਅਫਸਰ। ਉਹ ਛੁੱਟੀ ਆਇਆ ਤੇ ਉਹਨੇ ਆਪਦੀ ਬੀਵੀ ਨੂੰ ਆਖਿਆ ਤੂੰ ਇੱਥੇ ਰਵੇਂਗੀ ਇਹਨਾਂ ਦੇ ਕੋਲ, ਮੇਰੇ ਮਾਂ ਪਿਓ ਦੇ, ਤੇ ਤੂੰ ਜੋ ਇਹ ਮੰਗੇ ਇਹਨੂੰ ਮੁੰਡੇ ਨੂੰ ਦੇਣਾ ਹੈ, ਮੇਰੇ ਭਰਾ ਨੂੰ ਛੋਟੇ ਨੂੰ। ਅੱਛਾ। ਉਹਨੇ ਫਿਰ ਮੈਨੂੰ ਤੀਸਰੀ ਦੀਆਂ ਮੈਂ ਉਹ ਤੋਂ ਕਿਤਾਬਾਂ ਉਹਨੂੰ ਆਖਿਆ ਲੈ ਦੇ। ਮੈਂ ਜੋ ਤੀਸਰੀ ਜਮਾਤ 'ਚ ਹੋਇਆ ਉਹਨੇ ਆਖਿਆ ਤੇਰੇ ਭਰਾ ਦਾ ਆਰਡਰ ਸਰਾਣੇ ਦੇ ਵਿੱਚ ਪੈਸੇ ਪਏ, ਜਿੰਨੇ ਦੇ ਜਾਣੇ ਲੈ ਜਾ, ਕਿਤਾਬਾਂ ਜਾ ਕੇ ਆਪ ਹੀ ਲਿਆ ਤੇ ਆਪ ਹੀ ਬੂਟ ਆਪਦੇ ਖਰੀਦ ਲਿਆ। ਵਾਹ ਜੀ ਵਾਹ। ਅੱਛਾ ਬਾਬਾ ਜੀ ਇਹ ਦੱਸੋ, ਤੁਹਾਡੇ ਵਾਲਿਦ ਸਾਹਿਬ ਦਾ ਨਾਂ ਜਿਨ੍ਹਾਂ ਨੇ ਤੁਹਾਨੂੰ ਸਾਂਭਿਆ ਉਹਨਾਂ ਦਾ ਨਾਂ ਸੀ ਸਰਦਾਰ ਜੋਗਿੰਦਰ ਸਿੰਘ। ਹਾਂਜੀ। ਤੁਹਾਡੀ ਵਾਲਦਾ ਜਿਹੜੀਆਂ ਸਨ, ਤੁਹਾਡੀ ਮਾਤਾ ਜੀ ਉਧਰ ਮਾਈ ਸਾਹਿਬਾ ਦਾ ਕੀ ਨਾਂ ਸੀ? ਉਹਦਾ ਨਾਂ ਸੀ ਮੇਰੀ ਮਾਂ ਉੱਥੋਂ ਆਈ ਦਾ ਨਾਂ, ਉਹਦਾ ਨਾਂ ਸੀ ਬਸੰਤ ਕੌਰ। ਬਸੰਤ ਕੌਰ। ਤੇ ਤੁਹਾਡਾ ਨਾਂ ਉਹਨਾਂ ਨੇ ਕੀ ਰੱਖਿਆ ਸੀ? ਮੇਰਾ ਨਾਂ ਉਹਨਾਂ ਨੇ ਸਰਜੀਤ ਸਿੰਘ ਰੱਖਿਆ ਸੀ। ਸੁਰਜੀਤ ਸਿੰਘ। ਹਾਂਜੀ। ਅੱਛਾ ਫਿਰ ਉਹਨਾਂ ਨੇ ਕਿਹਾ ਜੀ ਇਹ ਪੈਸੇ ਪਏ ਹੁੰਦੇ ਨੇ ਜਿੰਨੇ ਮਰਜ਼ੀ ਹਾਂ, ਜਿੰਨੇ ਚਾਹੀਦੇ ਤੂੰ ਲੈ ਜਾ ਕਰ ਤੇ ਆਪਦੀਆਂ ਕਿਤਾਬਾਂ ਕਤੂਬਾਂ ਆਪ ਹੀ ਲਿਆਇਆ ਕਰ। ਮੈਂ ਕਿਹਾ ਜੀ ਠੀਕ ਹੈ। ਮੈਂ ਜਾਣਾ ਸ਼ਹਿਰ
ਜੋ ਮੈਂ ਲੈ ਆਂਦਾ ਦੂਸਰੇ ਪੈਸੇ ਲਿਆ ਕੇ ਰੱਖਤੇ। ਮੈਨੂੰ ਨਾ ਜਾਣ ਲੱਗੇ ਨੂੰ ਕਿਸੇ ਨੇ ਪੁੱਛਿਆ ਵੀ ਤੂੰ ਕਿੰਨੇ ਲੈ ਕੇ ਗਿਆ ਸੀ, ਤੇ ਨਾ ਮੈਨੂੰ ਆਏ ਨੂੰ ਪੁੱਛਿਆ ਕਿਸੇ ਨੇ ਵੀ ਕੀ ਜਾਂਦਾ ਤੂੰ ਬਕਾਇਆ ਮੋੜ ਕੇ। ਸੁਰਜੀਤ ਸਿੰਘ ਘਰ ਦਾ ਬੜਾ ਲਾਡਾ ਪੁੱਤਰ ਸੀ। ਬੜਾ ਲਾਡਾ ਪੁੱਤਰ ਸੀ ਉਹ। ਫਿਰ ਜਦੋਂ ਮੈਂ ਤੀਸਰੀ ਜਮਾਤ ਪੜ੍ਹਿਆ ਤੇ ਫਿਰ ਮੇਰਾ ਭਰਾ ਉਹ ਛੁੱਟੀ ਆਇਆ, ਜਿਹੜਾ ਫੌਜ ਦੇ ਵਿੱਚ ਸੀ। ਉਹਦਾ ਕੀ ਨਾਂ ਸੀ? ਉਹਦਾ ਨਾਂ ਸੀ ਫਕੀਰ ਸਿੰਘ। ਫਕੀਰ ਸਿੰਘ, ਹਾਂਜੀ। ਉਹ ਆਇਆ ਤੇ ਉਹਨੇ ਆ ਕੇ ਆਖਿਆ ਵੀ ਇਹਨੂੰ ਕਣਕ ਦੀ ਬੋਰੀ ਨਾਲ ਹੱਥ ਲਵਾ ਕੇ ਤੇ ਇਹਦੀ ਡੰਡ ਬੈਠਕਾਂ ਵੀ ਕਢਾਇਆ ਕਰੀਏ। ਉਹ ਬੱਲੇ। ਉਹ ਜਿਸ ਵਕਤ ਡੰਡ ਬੈਠਕਾਂ ਦਾ ਪ੍ਰੋਗਰਾਮ ਹੋਇਆ ਤੇ ਉਹ ਜਿਹੜਾ ਟੱਬਰ ਸੀ ਭਾਬੀ ਮੇਰੀ, ਉਹਨੇ ਆਖਿਆ ਵੀ ਇਹਨੂੰ ਪੁੱਛ ਵੀ ਮੈਨੂੰ ਕਾਗਜ਼ੀ ਖਰੋਟ ਖਵਾਣਾ ਕਿ ਬਦਾਮ ਲਿਆਏ ਖਵਾਇਆ ਹੀ ਉਹ। ਬੱਲੇ। ਉਹਨੇ ਸੁਬਾਹ ਗੱਲ ਸੁਣ ਲਈ। ਉਹਨੇ ਆ ਜਿਹੜੀਆਂ ਬੋਰੀਆਂ ਦੀਆਂ ਬੋਰੀਆਂ ਹੁੰਦੀਆਂ ਆਲੂ ਭਰਨ ਵਾਲੀਆਂ, ਇਹਨਾਂ ਬੋਰੀਆਂ ਦਾ 50 ਕਿਲੋ ਦਾ ਤੋੜਾ ਸ਼ਹਿਰੋਂ ਜਾ ਕੇ ਤੇ ਲੈ ਆਂਦਾ ਬਦਾਮਾਂ ਦਾ। ਉਹ ਮੈਨੂੰ ਸਵੇਰੇ ਬਦਾਮਾਂ ਦੀਆਂ ਗਰੀਆਂ ਕੱਢ ਕੇ ਨਾ ਤੇ ਕੁੱਟ ਕੇ ਤੇ ਮੱਖਣੀ 'ਚ ਰਲਾ ਕੇ ਖਵਾਉਣੀਆਂ। ਫਿਰ 10 ਦਿਨ ਖਵਾਉਣ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਡੰਡ ਕਢਾਉਣੇ ਸ਼ੁਰੂ ਕਰਤੇ। 10 ਡੰਡ ਅੱਜ ਕੱਢ, ਪਰ ਨੂੰ 12 ਕੱਢੀ, ਫਿਰ 15 ਕੱਢੀ, ਫਿਰ ਹੌਲੀ ਹੌਲੀ ਬੈਠਕਾਂ ਹੀ ਮਰਵਾਉਣੀਆਂ ਸ਼ੁਰੂ ਕਰਤੀਆਂ। ਤੁਹਾਨੂੰ ਭਲਵਾਨ ਬਣਾਉਣਾ ਸ਼ੁਰੂ? ਮੈਨੂੰ ਭਲਵਾਨ ਬਣਾਉਣਾ ਸ਼ੁਰੂ ਕਰਤਾ। ਅੱਛਾ। ਉਹ ਜੇ ਭਲਵਾਨ ਬਣਾਉਣਾ ਸ਼ੁਰੂ ਕਰਤਾ, ਉਹਨੇ 3 ਮਹੀਨੇ ਛੁੱਟੀ ਕੱਟੀ, ਪਰ ਲਾੜ ਡਾਏ ਪੂਰੇ। ਮੈਂ ਕਿਤੇ ਉਹਦੇ ਛੋਟੇ ਪੁੱਤਰ ਜਿਹੜਾ ਸੀ ਮੇਰੇ ਭਰਾ ਮੇਰਾ ਜੋਗਿੰਦਰ ਸਿੰਘ ਦਾ ਪੁੱਤ, ਉਹਨੇ ਹੱਥ ਜੋੜਿਆ ਹੋਣਾ ਮੈਂ ਮਗਰ ਰੋਟੀ ਲੈ ਕੇ ਜਾਣਾ, ਤੇ ਮੈਂ ਹੱਥ ਦੀ ਜੰਗੀ ਫੜ ਕੇ ਉਹਨੂੰ ਆਖਣਾ ਤੂੰ ਰੋਟੀ ਖਾ ਲਾ, ਮੈਂ 2 ਕਰਮਾਂ ਤੋੜਦਾ। ਉਹਨੇ ਆਖਣਾ ਨਾ ਟੋਰੀ, ਗਿੱਟੇ ਵਿੰਗੇ ਹੋ ਜਾਂਦੇ ਤੇਰੀ ਉਮਰ ਦੇ ਬੱਚਿਆਂ ਦੇ, ਤੂੰ ਨਾ ਬੱਚਿਆ ਹਲਵਾਵੇਂ। ਪੂਰਾ ਪਿਆਰ, ਪੂਰਾ ਲਾਡ ਸੀ। ਹਾਂਜੀ, ਸੱਕੇ ਭਰਾਵਾਂ ਵਾਲਾ। ਸੱਕੇ ਭਰਾਵਾਂ ਵਾਲਾ। ਉਸ ਵੀਰ ਦਾ ਕੀ ਨਾਂ ਸੀ ਜਿਹੜਾ ਹਲਵਾਂਦਾ ਹੁੰਦਾ? ਉਹਦਾ ਨਾਂ ਸਾਦਾ ਸਿਉਂ ਸੀ। ਅੱਛਾ। ਤੇ ਉਹਨੇ ਆਖਣਾ ਵੀ ਨਾ ਜੇ ਪੱਠੇ ਲੈਣ ਜਾਣਾ ਤੇ ਮੈਂ ਗੱਡੇ ਤੇ ਆਖਣਾ ਵੀ ਊਟਾ ਲੈਣਾ, ਮੈਂ ਵੀ ਚੱਲਣਾ ਤੇਰੇ ਨਾਲ। ਉਹਨੇ ਆਖਣਾ ਊਟਾ ਲੈਣ ਚਲਿਆ, ਚੱਲ ਪੱਠੇ ਨਾ ਵੱਢੀ, ਤੇਰੀ ਉਮਰ ਦੇ ਬੱਚਿਆਂ ਦੇ ਦਾਤਰੀ ਹੱਥੇ ਵੱਜ ਜਾਂਦੀ, ਪੱਠੇ ਨਾ ਵੱਢੀ ਤੂੰ। ਮੈਨੂੰ ਬੜਾ ਲਾਡਲਾ ਰੱਖਿਆ ਸੀ। ਤੇ ਜਿਹੜਾ ਜਦੋਂ ਮੈਂ ਸ਼ਾਮ ਨੂੰ ਖੇਡਣ ਜਾਂਦਾ ਸੀ ਨਾ, ਖੇਡ ਕੇ ਆਉਂਦਾ ਸੀ, ਤੇ ਉਹ ਜਿਹੜਾ ਮੇਰਾ ਵਾਲਦ ਬਣਿਆ ਸੀ, ਉਹ ਮੇਰਾ ਗੋਡਿਆਂ ਤੋਂ ਥੱਲੇ ਥੱਲੇ ਰਾਤ ਨੂੰ ਗਰਮ ਪਾਣੀ ਕਰਾ ਕੇ ਪੈਰ ਧੋਂਦਾ ਸੀ। ਤੇ ਉਸ ਤੋਂ ਬਾਅਦ ਪਾਣੀ ਦੀ ਚੂਈ ਭਰ ਕੇ ਮੂੰਹ 'ਚ ਪਾ ਕੇ ਆਂਦਾ ਸੀ ਜੇ ਪਾਣੀ ਖਾਰਾ ਹੋਇਆ ਤੇਰੇ ਪੈਰਾਂ ਦਾ ਪੁੱਤ, ਤੇਰੀ ਕਮਾਈ ਮੇਰੇ ਨਸੀਬਾਂ 'ਚ ਨਹੀਂ ਹੋ ਸਕਦੀ, ਤੇ ਜੇ ਹੋਇਆ ਫਿੱਕਾ ਫਿਰ ਤੇਰੀ ਮੈਂ ਕਮਾਈ ਖਾਊਂਗਾ। 1.5 ਮਰਬਾ ਰਕਬਾ ਸੀ ਉਹਨਾਂ ਦਾ। ਅੱਛਾ। ਤੇ ਉਹ ਵਾਹੀ ਆਪ ਕਰਦੇ ਸੀ। ਅੱਛਾ। ਉਦੋਂ ਬਾਅਦ ਬਾਰਿਸ਼ ਪੈਣ ਲੱਗ ਪਈ। ਸਾਉਣ ਭਾਦਰੋਂ ਦੇ ਦਿਨ ਸੀ, ਬਾਰਿਸ਼ ਲੱਗ ਪਈ ਪੈਣ। ਮੰਜੇ ਵਿਹੜੇ ਵਿੱਚ ਡਾਏ ਹੋਏ ਸੀ। ਉਹ ਮਾਈ ਜਿਹੜੀ ਏ ਉਹ ਲੱਗ ਪਈ ਸਾਡੇ ਮੰਜੇ ਬਿਸਤਰੇ ਅੰਦਰ ਰੱਖਣ। ਉਹਦੇ ਕੱਪੜੇ ਭਿੱਜ ਗਏ, ਅਸੀਂ ਤਾਂ ਅੰਦਰ ਪੈ ਗਏ, ਤੇ ਉਹ ਬਾਹਰ ਸੰਭਾਲਦੀ ਮੰਜੇ ਭਿੱਜ ਗਈ। ਉਹਨੇ ਫਿਰ ਦੂਸਰੇ ਕਮਰੇ 'ਚ ਵੜ ਕੇ ਆਪਦੇ ਕੱਪੜੇ ਬਦਲ ਕੇ ਜਿਹੜੇ ਗਿੱਲੇ ਕੱਪੜੇ ਸੀ ਉਹ ਦੁਆਰ ਤੇ ਲੱਗੀ ਸਿੱਟਣ। ਦੁਆਰ ਤੇ ਕੱਪੜੇ ਸਿੱਟਣ ਲੱਗੀ, ਦੁਆਰ ਉਹਦੇ ਉੱਤੇ ਜਾ ਪਈ। ਉਹ ਇਸ ਤਰ੍ਹਾਂ ਕੰਡ ਪਰਨੇ ਡਿੱਗੀ, ਮਿੱਟੀ ਸਾਰੀ ਕੰਧ ਉਹਦੇ ਉੱਤੇ ਪੈ ਗਈ, ਉਹ ਮਰ ਗਈ ਰਾਤ ਨੂੰ। ਤੁਹਾਡੀ ਜਿਹੜੀ ਮਾਤਾ ਜੀ ਮਾਈ ਸਾਹਿਬਾ ਸਨ? ਹਾਂਜੀ। ਅੱਛਾ। ਉਹ ਉੱਥੇ ਮਰ ਗਈ ਉਦੋਂ ਹੀ। ਉਹ ਫਿਰ ਰਾਤ ਨੂੰ ਸਾਡੇ ਗੁਆਂਢੀ ਜਿਹੜੇ ਸੀ ਉਹ ਸਾਨੂੰ ਲੈ ਗਏ ਆਪਦੇ ਘਰ। ਉਹਦਾ ਮੰਜਾ ਉੱਥੇ ਡਾਹ ਕੇ ਤੇ ਬੰਦੇ ਰਾਤ ਨੂੰ 4 ਚਫੇਰੇ ਉਹਦੇ ਬਹਿ ਕੇ ਸਾਨੂੰ ਆਖਣ ਲੱਗੇ ਨਹੀਂ ਕੁਛ ਨਹੀਂ ਹੋਇਆ, ਸਾਟੀ ਲੱਗੀ, ਤੁਸੀਂ ਖਾਮੋਸ਼ ਹੋ ਕੇ ਪੈ ਜਾਓ, ਇੱਧਰ ਆ ਕੇ ਸਾਡੇ ਘਰ। ਤੁਸੀਂ ਉਹਨੂੰ ਆਪਣੀ ਮਾਂ ਹੀ ਸਮਝਦੇ ਸੀ? ਹਾਂਜੀ। ਤੁਹਾਨੂੰ ਆਪਣਾ ਬਚਪਨ ਕੋਈ ਯਾਦ ਨਹੀਂ ਸੀ? ਮੈਂ ਆਪਦੀ ਮਾਂ ਹੀ ਉਹਨੂੰ ਸਮਝਦਾ। ਤੁਹਾਨੂੰ ਕੋਈ ਯਾਦ ਨਹੀਂ ਸੀ ਕਿ ਮੈਂ ਮੁਸਲਮਾਨਾਂ ਦੇ ਘਰ ਦਾ? ਮੈਨੂੰ ਕੋਈ ਯਾਦ ਨਹੀਂ ਸੀ। ਅੱਛਾ। ਫਿਰ ਜਿਸਲੇ ਫੌਤ ਹੋਈ, ਹਾਂਜੀ, ਤੇ ਤੁਸੀਂ ਵੀ ਦੂਜਿਆਂ ਬੱਚਿਆਂ ਤਰ੍ਹਾਂ ਬਹੁਤ ਰੋਏ ਹੋਵੋਗੇ? ਹਾਂਜੀ, ਮੈਂ ਵੀ ਉਹਨਾਂ ਨਾਲ ਰੋਇਆ, ਜਿਵੇਂ ਉਹ ਬੱਚੀਆਂ ਰੋਂਦੀਆਂ ਸੀ ਨਾ ਉਹਦੀਆਂ, ਮੇਰੀਆਂ ਭੈਣਾਂ ਰੋਂਦੀਆਂ ਸੀ, ਉਵੇਂ ਮੈਂ ਵੀ ਰੋਂਦਾ ਸੀ, ਚੰਬੜ ਕੇ। ਤੇ ਉਹ ਫਿਰ ਜਿਹੜੇ ਗੁਆਂਢੀ ਸੀ ਉਹ ਮੈਨੂੰ ਚੁੱਕ ਕੇ ਆਪਦੇ ਘਰ ਲੈ ਜਾਂਦੇ ਸੀ, ਆਂਦੇ ਨਾ ਰੋ, ਕੋਈ ਨਹੀਂ ਖੈਰ। ਉਹਨਾਂ ਨੇ ਫਿਰ ਮੈਨੂੰ ਨਹੀਂ ਵੇਖਣ ਦਿੱਤੀ, ਗੈਰ ਮੌਜੂਦਗੀ 'ਚ ਜਾ ਕੇ ਨੱਪ ਆਂਦੀ ਸੀ। ਛੋਟਾ ਨਿਆਣਾ ਇਹ ਨਹੀਂ ਸਹਿ ਨਹੀਂ ਹੋਣਾ ਇਹਦੇ। ਹਾਂਜੀ। ਅੱਛਾ। ਇਸ ਤਰ੍ਹਾਂ ਮਾਂ ਦੂਸਰੀ ਵਾਰ ਤੁਹਾਡੇ ਕੋਲ ਵਿਛੜ ਗਈ? ਜੀ ਆ। ਪਹਿਲੀ ਵਾਰ 2.5 ਸਾਲ ਦੀ ਉਮਰ 'ਚ ਵਿਛੜੀ? ਹਾਂਜੀ। ਤੇ ਹੁਣ ਇੱਕ ਵਾਰੀ ਫੇਰ ਜਿਹੜੀ ਮਾਂ ਸੀ? ਹਾਂਜੀ, ਉਹ ਵੀ ਵਿਛੜੀ। ਉਹ ਵਿਛੜ ਗਈ। ਅੱਛਾ। ਫਿਰ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਦੇ ਕੋਲ ਪਲਦਾ ਰਿਹਾ। ਜਦੋਂ ਮੈਂ 5ਵੀਂ ਜਮਾਤ 'ਚ ਹੋਇਆ ਉਦੋਂ ਮੈਨੂੰ ਬਾਬਾ ਇੱਥੋਂ ਲੈ ਕੇ ਤੇ ਫੇਰ ਗਿਆ ਉੱਥੇ ਜਿੱਥੇ ਪਹਿਲਾਂ ਕਪੂਰਥਲੇ ਦੀ ਰਿਆਸਤ ਦੇ ਵਿੱਚ ਲੈ ਕੇ ਗਿਆ ਸੀ। ਅੱਛਾ। ਉੱਥੇ ਗਿਆ ਤੇ ਉਦੋਂ ਮੈਂ ਠੀਕ ਠਾਕ ਸਮਝਦਾਰ ਸੀ, 4ਥੀ ਜਮਾਤ 'ਚ ਮੈਂ ਪੜ੍ਹਦਾ ਸੀ। ਉਹ ਰਾਤ ਨੂੰ ਮੰਜੇ ਡੱਠੇ 10-12 ਸੇਮ ਦੇ ਵਿਹੜੇ ਵਿੱਚ, ਉਹ ਬੁੜੀਆਂ ਲੱਗੀਆਂ ਹੁਣ ਆ ਕੇ 2 ਹੱਥਾਂ ਦਾ ਪਿਆਰ ਦੇਣ, ਤੇ ਉਹਨੂੰ ਆਖਣ ਜੋਗਿੰਦਰ ਸਾਹਿਬ ਮੁੰਡਾ ਉਹੋ ਹੀ ਏ? ਉਹ ਆਖੇ ਆਹੋ ਉਹੋ ਹੀ ਏ। ਉਹ ਜਦੋਂ 40 ਬੁੜੀਆਂ ਭੁਗਤ ਗਈਆਂ ਨਾ, ਤੇ ਉਸ ਤੋਂ ਬਾਅਦ ਮੈਂ ਉਹਨਾਂ ਦਾ ਸਿਰ ਤੋਂ ਲਾਉਣੇ ਸ਼ੁਰੂ ਕਰਤੇ। ਮੈਂ ਮਾਈ ਮੇਰਾ ਤਾਂ ਅੱਧਾ ਸਿਰ ਘਸਾ ਦਿੱਤਾ ਜੇ, ਕੀ ਗੱਲ? ਨਾਲੇ ਆਉਂਦੀਆਂ ਜੇ ਮੁੰਡਾ ਉਹੋ ਹੀ, ਨਾਲੇ ਸਿਰ ਤੇ ਪਿਆਰ ਦਿੰਦੀਆਂ ਜੇ। ਨਹੀਂ ਪੁੱਤ ਬਸ ਠੀਕ ਹੈ, ਤੈਨੂੰ ਅਸੀਂ ਨਿੱਕੇ ਜਿਹੇ ਨੂੰ ਵੇਖਿਆ ਸੀ। ਮੈਂ ਕਿਹਾ ਅੱਛਾ। ਉਹ ਜਿਸ ਵਕਤ
ਰਾਤ ਦੇ 11 ਵਜੇ ਤਾਈਂ ਬੈਠੀਆਂ ਬੂਠੀਆਂ ਰਹੀਆਂ। ਰਾਤ ਦੇ 11 ਵਜੇ ਆਪੋ ਆਪਣੇ ਘਰਾਂ ਨੂੰ ਗਈਆਂ ਚਲੀਆਂ। ਫੇਰ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਬਾਪੂ ਇਹ ਆਂਦੀਆਂ ਇਹ ਮੁੰਡਾ ਉਹੋ ਹੀ, ਉਹੋ ਦਾ ਮਤਲਬ ਕੀ ਹੈ? ਉਹ 40 ਮਾਈਆਂ ਆਈਆਂ, 40 ਨੇ ਇਹੀ ਕਿਹਾ ਆ 40 ਨੇ ਇਹੋ ਹੀ ਆਖਿਆ ਜੀ ਮੁੰਡਾ ਉਹੋ ਹੀ ਹੈ। ਤੇ ਉਹੋ ਦਾ ਕੀ ਮਤਲਬ? ਉਹਨੇ ਆਖਿਆ ਪੁੱਤ ਜਦੋਂ ਉਧਰ ਉੱਜੜ ਕੇ ਆਏ ਨਾ ਉਧਰੋਂ ਬੂਰੇ ਮੰਡੀਆਂ ਹਾਂ ਪਾਕਿਸਤਾਨ ਚੋਂ, ਉਸ ਵਕਤ ਤੂੰ ਨਿੱਕਾ ਜਿਹਾ ਸੀ ਤੇ ਤੂੰ ਸੇ ਬਿਮਾਰ, ਤੇਰਾ ਬਚਣ ਦਾ ਪਤਾ ਕੋਈ ਨਹੀਂ, ਤੇ ਤਾਂ ਪੁੱਛਦੀਆਂ ਵੀ ਇਹ ਬੱਚਾ ਉਹੋ ਹੀ ਹੈ, ਅੱਛਾ ਵੀ ਇਹ ਬਚ ਗਿਆ ਹੈ। ਮੈਂ ਕਿਹਾ ਅੱਛਾ। ਉਹ ਜਦੋਂ ਉੱਥੇ ਰਾਤ ਅਸੀਂ ਕੱਟੀ, ਸਵੇਰੇ ਮੇਰੇ ਹਾਣੀ ਮੁੰਡੇ ਖੇਡਦੇ ਫਿਰਨ ਨਾਲ, ਮੈਂ ਵੀ ਉਹਨਾਂ ਦੇ ਰਲ ਗਿਆ। ਉਹ ਖੇਡਦਿਆਂ ਪਿੰਡ ਦੇ ਨਾਲ ਬਾਗ ਸੀ, ਉਹ 8-7 ਦਿਨ ਬਾਪੂ ਮੇਰਾ ਰਿਹਾ ਉੱਥੇ ਮੈਨੂੰ ਲੈ ਕੇ। ਠੀਕ ਹੈ। ਉਹ ਮੈਂ ਬੱਚਿਆਂ ਨਾਲ ਖੇਡਦਾ ਮੁੰਡਿਆਂ ਦਾ ਬੇਲੀ ਬਣ ਗਿਆ, ਉਹਨਾਂ ਦੇ ਨਾਲ ਬਾਗ ਚਲਿਆ ਗਿਆ। ਉੱਥੇ ਅਮਰੂਦ ਸੀ ਪੱਕੇ, ਉਹ ਲੱਗ ਪਏ ਥੱਲੇ ਚੁਗਣ ਤੇ ਮੈਂ ਲੱਗਾ ਉੱਤੋਂ ਚੜ੍ਹ ਕੇ ਤੋੜਨਾ। ਉਹਨਾਂ ਚਿਰ ਨੂੰ ਬਾਗ ਦਾ ਮਾਲੀ ਜਿਹੜਾ ਸੀ ਨਾ ਉਹ ਭੱਜਿਆ ਆ। ਉਹ ਮੁੰਡੇ ਤਾਂ ਨੱਸ ਗਏ ਥੱਲੇ ਚੁਗਦੇ ਝੋਲੀਆਂ ਜਿਹੜੇ ਪਾਏ ਉਹ ਲੈ ਕੇ ਨਿਕਲ ਗਏ। ਮੈਂ ਫੜਿਆ ਗਿਆ, ਮੈਨੂੰ ਉਹਨੇ ਫੜ ਕੇ ਉੱਥੇ ਬਾਹ ਲਿਆ। ਮੈਨੂੰ ਆਂਦਾ ਪੁੱਤ ਕਿਹਦਾ ਪੁੱਤ? ਮੈਂ ਕਿਹਾ ਜੋਗਿੰਦਰ ਸਿੰਘ ਦਾ। ਉਹਨੇ ਆਖਿਆ ਵੀ ਡੱਲਾਂ ਭਰੀਆਂ ਅਮਰੂਦਾਂ ਦੀਆਂ ਖਾ ਜਿੰਨੇ ਖਾਣੇ ਹੀ। ਮੈਂ ਕਿਹਾ ਮੈਂ ਰਹਿ ਗਿਆ ਕੱਲਾ ਇੱਥੇ, ਦੂਜੇ ਦੇ ਮੁੰਡੇ ਨੱਸ ਗਏ ਤੇ ਤੂੰ ਮੈਨੂੰ ਇੱਥੇ ਬੰਨੇਗਾ ਜਿਹੜਾ ਨਾ ਅਮਰੂਦ ਆ ਡੱਲਾਂ ਚੋਂ ਖਾਧੀ ਚੱਲ। ਟੋਕਰਿਆਂ ਚੋਂ ਅਮਰੂਦ ਖਵਾਉਂਦਾ, ਮੈਨੂੰ ਐਵੇਂ ਨਹੀਂ ਖਵਾਉਂਦਾ ਤੂੰ। ਅਬੇ ਸੁਰਜੀਤ ਸਿੰਘ ਨੂੰ ਤੂੰ ਐਵੇਂ ਨਹੀਂ ਖਵਾਉਂਦਾ? ਤੇ ਆਂਦਾ ਨਹੀਂ ਮੈਂ ਤੈਨੂੰ ਕੁਛ ਨਹੀਂ ਆਂਦਾ ਪੁੱਤਰ, ਤੂੰ ਅਮਰੂਦ ਖਾ ਲਾ। ਮੈਂ ਕਿਹਾ ਨਹੀਂ ਮੈਂ ਨਹੀਂ ਖਾਂਦਾ, ਮੈਨੂੰ ਜਾਣ ਦੇ ਤੂੰ। ਉਹਨੇ ਆਖਿਆ ਨਹੀਂ ਪਸੰਦ, ਤੇ ਉਹਨੇ ਮੈਨੂੰ ਚੁੱਕਿਆ ਬਗਲਾਂ ਥਾਣੀ ਹੱਥ ਪਾ ਕੇ ਮੋਢੇ ਤੇ ਬਾ ਲਿਆ। ਉਹਨੇ ਆਖਿਆ ਅਮਰੂਦਾਂ ਦੇ ਬੂਟਿਆਂ ਨਾਲ ਅਮਰੂਦ ਤੋੜ ਜਿਹੜੇ ਖਾਣੇ ਹੀ ਹੋ। ਬੱਲੇ ਬੱਲੇ। ਮੈਂ 4 ਅਮਰੂਦ ਤੋੜੇ ਉੱਥੋਂ ਵੱਡੇ ਬੱਲੇ ਬੱਲੇ। ਤੋੜ ਕੇ ਥੱਲੇ ਉਤਰਿਆ, ਉਹਦੇ ਮੋਢਿਆਂ ਤੋਂ ਉਹਨੇ ਕੱਟ ਕੇ ਅਮਰੂਦ ਮੈਨੂੰ ਦਿੱਤੇ। ਗੱਲਾਂ ਬਾਤਾਂ ਕਰਦਾ ਰਿਹਾ। ਉਧਰੋਂ ਪੇਸ਼ੀ ਦਾ ਟਾਈਮ ਹੋ ਗਿਆ। ਜਦੋਂ ਪੇਸ਼ੀ ਦਾ ਟਾਈਮ ਹੋਇਆ ਤੇ ਆਖਣ ਲੱਗਾ ਵੀ ਤੂੰ ਅਮਰੂਦ ਖਾ ਇੱਥੇ ਬਹਿ ਕੇ। ਅੱਛਾ। ਤੇ ਮੈਂ ਜਿਹੜਾ ਥੋੜਾ ਜਿਹਾ ਕੰਮ ਕਰ ਲਾਂ, ਅੰਦਰ ਝੁੱਗੀ ਪਾਈ ਹੋਈ ਸੀ ਕਾਨਿਆਂ ਦੀ, ਪਿਛਲੇ ਪਾਸੇ ਵੀ ਖਿੜਕਾ ਤੇ ਅਗਲੇ ਪਾਸੇ ਵੀ ਉਹਨੇ ਚੱਕ ਕੇ ਖਿੜਕਾ ਦੇ ਲਿਆ। ਉਹ ਵਿੱਚ ਲੱਗ ਪਿਆ ਨਮਾਜ਼ ਅਦਾ ਕਰਨ। ਅੱਛਾ। ਉਹ ਜਿਹੜਾ ਬਾਗਾ ਸੀ ਉਹ ਨਮਾਜ਼ ਪੜ੍ਹਨ ਲੱਗ ਪਿਆ। ਅੱਛਾ। ਮੈਂ 2 ਮਿੰਟ 4 ਮਿੰਟ ਡੀਕਿਆ, ਪੇਸ਼ੀ ਦੀ ਨਮਾਜ਼ ਸੀ। ਉਸ ਤੋਂ ਬਾਅਦ ਮੈਂ ਕਾਨਿਆਂ ਦੀਆਂ ਦਰਜਾਂ ਦੇ ਵਿੱਚ ਉਂਗਲਾਂ ਪਾ ਕੇ ਤੇ ਥੋੜੀ ਜਿਹੀ ਝੀਤ ਕਰਦੀ ਤੇ ਉੱਥੋਂ ਦੀ ਵੇਖਣਾ ਸ਼ੁਰੂ ਕੀਤਾ ਵੀ ਇਹ ਬੰਦਾ ਕਰਦਾ ਕੀ ਅੰਦਰ। ਉਹ ਜਦੋਂ ਰਕੂ ਗੋਡਿਆਂ ਤੇ ਹੱਥ ਜਾਵੇ, ਮੈਂ ਆਖੇ ਨੀਵੀਂ ਢੂਈ ਹੋਇਆ ਖੜੋਤਾ ਖਣੀ, ਇਹਨੂੰ ਕੀ ਗੱਲ ਹੈ? ਅੱਛਾ। ਜਿਸ ਵਕਤ ਉਸ ਜ਼ਮੀਨ ਤੇ ਮੱਥਾ ਟੇਕੇ ਦੇ ਪਿੱਛੋਂ ਚਿੱਤੜ ਉੱਚੇ ਕਰ ਲਵੇ, ਮੈਂ ਆਖਿਆ ਜ਼ਮੀਨ ਤੇ ਮੱਥਾ ਟੇਕਦਾ, ਅੱਗੇ ਇਹਨੂੰ ਕੋਈ ਚੀਜ਼ ਤਾਂ ਨਜ਼ਰ ਨਹੀਂ ਆਉਂਦੀ, ਮੱਥਾ ਕਿਹਨੂੰ ਟੇਕਦਾ ਇੱਥੇ? ਉਹਨੇ ਨਮਾਜ਼ ਪੜ੍ਹ ਕੇ ਦੁਆ ਮੰਗੀ। ਜੋ ਦੁਆ ਮੰਗਣ ਲੱਗਾ ਮੈਂ ਉਦੋਂ ਵੀ ਉਹਦੇ ਹੱਥ ਵੇਖਦਾ ਰਿਹਾ। ਮੈਂ ਕਿਹਾ ਸ਼ਾਇਦ ਚਿੜੀ ਕਿਸੇ ਨੇ ਆਂਡੇ ਦਿੱਤੇ ਹੋਏ ਇਸ ਝੁੱਗੀ ਦੇ ਵਿੱਚ। ਇਹਨੇ ਆਖਿਆ ਥੱਲੇ ਡਿੱਗ ਪਏ ਤੇ ਟੁੱਟ ਜਾਣਗੇ। ਹੱਥ ਇਸ ਤਰ੍ਹਾਂ ਕੀਤੀ ਬੈਠਾ ਵੀ ਆਂਡੇ ਹੱਥ ਦੇ ਉੱਤੇ ਡਿੱਗਣਗੇ, ਟੁੱਟਣਗੇ ਨਾ। ਉਹਨੇ ਨਮਾਜ਼ ਪੜ੍ਹ ਕੇ ਮੂੰਹ ਤੇ ਹੱਥ ਫੇਰ ਕੇ ਬਾਹਰ ਨਿਕਲਿਆ। ਮੈਨੂੰ ਆਂਦਾ ਪੁੱਤਰ ਕੋਈ ਆਇਆ ਤੇ ਨਹੀਂ? ਮੈਂ ਕਿਹਾ ਨਹੀਂ ਆਇਆ। ਆਂਦਾ ਜਾਣਾ ਹੀ ਪਾਕਿਸਤਾਨ ਚ? ਮੈਂ ਕਿਹਾ ਉੱਥੇ ਕੀ ਹੈ? ਉਹਨੇ ਆਖਿਆ ਮੇਰਾ ਤਾਂ ਕਬੀਲਾ ਸਾਰਾ ਇੱਥੇ ਮਰ ਗਿਆ, ਸਿਰਫ ਆ ਬਾਗ ਹੀ ਰਹਿ ਗਿਆ ਮੇਰੇ ਕੋਲ। ਮੈਂ ਤਾਂ ਨਹੀਂ ਜਾਂਦਾ, ਤੇਰੇ ਵਾਰਸ ਜੀਂਦੇ ਹੀ ਉਧਰ ਜੇ ਜਾਣਾ ਤੇ ਬਾਰਡਰ ਤੈਨੂੰ ਮੈਂ ਲਗਾ ਦਿੰਦਾ, ਆਪਦੇ ਵਾਰਸ ਤੂੰ ਲੱਭ ਲਵੇਂ। ਇਹ ਕਿਹੜੇ ਪਿੰਡ ਦਾ ਬਾਗ ਸੀ? ਹਾਂਜੀ, ਇਹ ਕਿਹੜੇ ਪਿੰਡ ਦਾ ਬਾਗ ਸੀ? ਇਹ ਉੱਥੇ ਪਿੰਡ ਫੱਤੂ ਢੀਂਗਾ, ਰਿਆਸਤ ਫਰੀਦਕੋਟ ਇਹਦੇ ਵਿੱਚ, ਕਪੂਰਥਲੇ ਦੀ ਰਿਆਸਤ ਦੇ ਵਿੱਚ। ਫੱਤੂ ਢੀਂਗੇ ਤੁਹਾਡੇ ਵਾਲਿਦ ਸਾਹਿਬ ਜਿਹੜੇ ਨੇ, ਤੁਹਾਡੇ ਬਾਪੂ ਜੋਗਿੰਦਰ ਸਿੰਘ ਤੁਹਾਨੂੰ ਲੈ ਕੇ ਗਏ ਸੀ? ਹਾਂਜੀ। ਬਚਪਨ ਚ ਵੀ ਲੈ ਕੇ ਗਏ ਨੇ। ਉਦੋਂ ਬਾਅਦ ਜਦੋਂ ਮੈਂ ਚੌਥੀ ਚ ਹੋਇਆ ਉਦੋਂ ਲੈ ਕੇ ਗਏ ਨੇ। ਉੱਥੇ ਉਹਨਾਂ ਦੇ ਅਜ਼ੀਜ਼ ਰਹਿੰਦੇ ਸੀ? ਉਹਨਾਂ ਦੇ ਭਰਾ ਰਹਿੰਦੇ ਸੀ ਉੱਥੇ, 2 ਭਰਾ ਰਹਿੰਦੇ ਸੀ। ਹਾਂਜੀ। ਉੱਥੇ ਹੀ ਔਰਤਾਂ ਤੁਹਾਨੂੰ ਮਿਲੀਆਂ? ਉੱਥੇ ਬਾਗ ਦੇ ਵਿੱਚ ਤੁਹਾਨੂੰ ਮੁਸਲਮਾਨ ਮਿਲਿਆ? ਹਾਂਜੀ। ਜਿੰਦਾ ਪੂਰਾ ਖਾਨਦਾਨ, ਪੂਰਾ ਟੱਬਰ ਮਾਰਿਆ ਗਿਆ? ਹਾਂਜੀ। ਜੀ ਏਜੰਟ ਪੂਰਾ? ਹਾਂਜੀ। ਅੱਛਾ, ਉਹਨੇ ਕਿਹਾ ਵੀ ਚੱਲ। ਹਾਂਜੀ। ਤੁਹਾਡੇ ਕੰਨਾਂ ਤੇ ਪਹਿਲੀ ਵਾਰੀ ਗੱਲ ਪਈ? ਪਹਿਲੀ ਵਾਰੀ ਗੱਲ ਪਈ ਹੈ। ਅੱਛਾ। ਤੇ ਮੈਂ ਆਖਿਆ ਵੀ ਇਹ ਆਂਦਾ ਤੂੰ ਮੁਸਲਮਾਨ ਹੈ, ਤੈਨੂੰ ਮੈਂ ਬਾਰਡਰ ਟਪਾ ਦੇਣਾ, ਆਪਦੇ ਵਾਰਸਾਂ ਨੂੰ ਲੱਭ, ਤੇਰੇ ਵਾਰਸ ਉਧਰ ਗਏ ਚਲੇ ਨੇ। ਤੇ ਮੈਂ ਉੱਥੇ ਵਾਰਸਾਂ ਨੂੰ ਕੀ ਲੱਭੂ? ਨਾ ਮੈਨੂੰ ਕਿਸੇ ਦੇ ਨਾਂ ਦਾ ਪਤਾ ਹੈ, ਨਾ ਮੈਂ ਜਗ੍ਹਾ ਦਾ ਪਤਾ ਵੀ ਉਹ ਕਿੱਥੇ ਗਏ ਨੇ। ਤੇ ਨਾਲੇ ਮੈਨੂੰ ਇਹਨਾਂ ਨੇ ਹੁਣ ਤਾਂ ਹੀ ਇੰਨੇ ਲਾੜ ਡਾਏ, ਇਹ ਝੂਠ ਮਾਰਦਾ ਜਿਹੜਾ ਆਂਦਾ ਵੀ ਤੇਰੇ ਵਾਰਸ ਮੁਸਲਮਾਨ ਉਧਰ ਗਏ ਚਲੇ ਨੇ। ਮੈਂ ਇਹਨਾਂ ਦਾ ਪੁੱਤ ਜਿਹੜੇ ਭੈਣ ਚੋਦ ਮੇਰੇ ਲੱਤਾਂ ਪੈਰ ਧੋਂਦੇ ਨੇ, ਮੈਨੂੰ ਮੱਖੀਆਂ ਨਾਲ ਰੋਟੀਆਂ ਖਵਾਉਂਦੇ, ਬਦਾਮ ਕਾਗਤੀ ਲਿਆ ਕੇ ਖਵਾਉਂਦੇ ਨੇ, ਮੇਰੇ ਭੈਣਾਂ ਭਰਾਏ ਹੀ ਨੇ। ਤੇ ਮੇਰੇ ਹੱਥਾਂ ਉੱਤੇ ਛਾਲੇ ਪੈਣ ਦੇ ਡਰ ਤੋਂ ਕੰਮ ਵੀ ਨਹੀਂ ਕਰਵਾਉਂਦੇ? ਨਹੀਂ ਕਰਵਾਉਂਦੇ, ਕੁਛ ਨਹੀਂ ਕਰਵਾਇਆ। ਕੁਛ ਨਹੀਂ ਕਰਵਾਇਆ ਜੀ। ਅੱਛਾ, ਫਿਰ? ਤੇ ਉਸ ਤੋਂ ਬਾਅਦ ਫਿਰ ਮੈਂ ਪੜ੍ਹਦਾ ਰਿਹਾ। ਜਿਸ ਵਕਤ ਮੈਨੂੰ ਵਾਪਸ ਲੈ ਕੇ ਆ ਗਿਆ, ਮੈਂ ਆ ਕੇ ਫਿਰ ਪੁੱਛਿਆ, ਮੈਂ ਕਿਹਾ ਬਾਪੂ ਉੱਥੇ ਆ ਗੱਲ ਕਿਸੇ ਬੰਦੇ ਦੱਸੀ? ਆਂਦਾ ਘਟਿਆ, ਐਵੇਂ ਲੋਕ ਝੂਠ ਮਾਰਦੇ ਨੇ, ਕੋਈ ਨਹੀਂ ਇਹ ਗੱਲ। ਤੂੰ ਜੋਗਿੰਦਰ ਸਿੰਘ ਤੂੰ ਮੇਰਾ ਪੁੱਤ ਹੈ। ਤੇ ਉਹ ਤੇ ਮੈਂ ਬੇਵਕੂਫ ਹੈ, ਤੈਨੂੰ ਉਹਨੇ ਕਿਸੇ ਨੇ ਲਾਇਆ ਹੋਣਾ, ਉਹ ਕੋਈ ਹੋਊਗਾ ਮਸਲਾ। ਤੇ ਉਹਨੇ ਆਖਿਆ ਵੀ ਚੱਲ ਮੇਰੇ ਨਾਲ ਬਹਿ ਜਾਊਗਾ ਤੇ ਮੇਰੇ ਕੋਲ ਰਹਿ ਪੂ, ਮੇਰਾ ਧੀ ਪੁੱਤਰ ਕੋਈ ਨਹੀਂ ਰਹਿ ਗਿਆ, ਮੇਰਾ ਬਣ ਜੂ ਪੁੱਤ, ਤਾਂ ਕਰਕੇ ਉਹਨੇ ਇਹ ਬਹਾਨਾ ਲਾਇਆ। ਮੈਂ ਕਿਹਾ ਅੱਛਾ।
ਉਹ ਗੱਲ ਮੈਂ ਚੇਤਿਆ ਭੁਲਾਈ ਰੱਖੀ। ਮੈਂ ਕਿਹਾ ਠੀਕ ਹੈ, ਜੋ ਆਉਂਦਾ ਸਹੀ ਆਉਂਦਾ। ਜਦੋਂ ਮੈਂ 7ਵੀਂ ਜਮਾਤ 'ਚ ਹੋਇਆ ਉਸ ਵੇਲੇ ਮੇਰਾ ਬਾਪੂ ਮਰ ਗਿਆ। ਜੋਗਿੰਦਰ ਸਿੰਘ? ਹਾਂਜੀ, ਜੋਗਿੰਦਰ ਸਿੰਘ ਮਰ ਗਿਆ। ਮਰਨ ਤੋਂ ਪਹਿਲਾਂ ਉਹਨੇ 4 ਤਕੀਦਾਂ ਮੈਨੂੰ ਕੀਤੀਆਂ। ਉਹਨੇ ਆਖਿਆ ਕਿਸੇ ਮੁਲਕ ਦਾ ਬਾਦਸ਼ਾਹ ਮਰ ਜੇ ਤੈਨੂੰ ਆਖਣ ਨਾ ਵੀ ਉੱਥੇ ਬਾਦਸ਼ਾਹੀ ਤੇ ਭਾਉਣਾ ਤੇ ਕਿਸੇ ਦੇ ਮਗਰ ਲਾ ਕੇ ਜਾਵੀਂ ਨਾ, ਇੱਥੋਂ ਜਾਵੀਂ ਨਾ ਕਿਸੇ ਦੇ ਮਗਰ ਲਾ ਕੇ। ਵਾਹ। ਦੂਸਰੀ ਗੱਲ ਉਹਨੇ ਆਖਿਆ ਤੇਰੀਆਂ ਭੈਣਾਂ ਨੇ, ਇਹਨਾਂ ਨੂੰ ਮਿਲਣ ਜਾਵੇਂ ਤੇ 3 ਸਾਲਾਂ ਬਾਅਦ ਜਾਵੀਂ, 1 ਰਾਤ ਰਵੀਂ ਤੋਂ ਉਦੋਂ ਬਾਅਦ ਘਰ ਆ ਜੀ। ਇਹ ਮਰਨ ਤੋਂ ਪਹਿਲਾਂ ਤੁਹਾਨੂੰ ਗੱਲਾਂ ਮਰਨ ਤੋਂ ਪਹਿਲਾਂ ਤਕੀਦਾਂ ਕਰਦਾ ਰਿਹਾ। ਅੱਛਾ। ਚੌਥੀ ਗੱਲ ਹੈ ਕਿ ਮੈਂ ਮਰ ਜਾਵਾਂ ਤੇ ਮੈਨੂੰ ਦਫਨਾਵੀਂ, ਅੱਗ ਨਾ ਲਾਵੀਂ, ਮੈਨੂੰ ਸਾੜੀ ਨਾ। ਓਏ ਹੋਏ ਹੋਏ। ਮੈਂ ਕਿਹਾ ਠੀਕ ਹੈ। ਜੋਗਿੰਦਰ ਸਿੰਘ ਨੇ ਤੁਹਾਨੂੰ ਇਹ ਗੱਲ? ਹਾਂਜੀ ਹਾਂਜੀ। ਤੇ 5ਵੀਂ ਗੱਲ ਇਹ ਹੈ ਕਿ ਭਰਾਵਾਂ ਨਾਲ ਗਵਾਵੀਂ ਨਾ, ਭਰਾਵਾਂ ਦਾ ਤਾਬਿਆਦਾਰ ਹੋ ਕੇ ਰਵੀਂ, ਜਿਵੇਂ ਆਖਣ ਤੂੰ ਉਵੇਂ ਕੀਤੀ ਰੱਖੀ। ਬਿਲਕੁਲ ਠੀਕ ਹੈ। ਮੈਂ ਕਿਹਾ ਸਹੀ ਹੈ, ਬਿਲਕੁਲ ਸਹੀ ਹੈ। ਉਹ ਜਿਸ ਵਕਤ ਮੈਂ ਉਹਦੀਆਂ ਗੱਲਾਂ ਸੁਣ ਲਈਆਂ, ਉਹ ਫੌਤ ਹੋ ਗਿਆ। ਉਹਨਾਂ ਨੇ ਬਾਲਣ ਬੂਲਣ ਇਕੱਠਾ ਕੀਤਾ, ਕਰ ਕੁਰ ਕੇ ਉਹਨਾਂ ਨੇ ਆਖਿਆ ਇਹਨੂੰ ਸਾੜਨਾ ਹੈ। ਮੈਂ ਕਿਹਾ ਨਹੀਂ ਸਾੜਨਾ। ਉਧਰ ਉਹਨਾਂ ਦਾ ਰਵੱਈਆ ਕਿ ਜਦੋਂ ਬਾਬਾ ਕੋਈ ਮਰਦਾ ਨਾ ਤੇ ਜਿਹੜਾ ਉਹਦਾ ਪੋਤਰਾ ਹੋਵੇ 10 ਸਾਲ ਦਾ, 8 ਸਾਲ ਦਾ, 7 ਸਾਲ ਦਾ, ਉਹਦੀ ਝੋਲੀ ਦੇ ਵਿੱਚ ਪੈਸੇ ਪਾਉਂਦੇ ਨੇ ਇੰਨੇ ਲਿਆ ਕੇ, ਭਾਨ ਲਿਆ ਕੇ, ਰੁਪਈਆ ਤੇਲੀ ਚਵਾਨੀ, ਟੁੱਟਵੇਂ ਪੈਸੇ, ਆਨਾ ਦਵਾਨੀ ਉਹ ਪਾ ਦਿੰਦੇ, ਨਾ ਪਾ ਦਿੰਦੇ ਮਖਾਣੇ ਤੇ ਛੁਹਾਰੇ। ਉਹਦੀ ਮਜਤ ਲੈ ਕੇ ਜਦੋਂ ਟੁਰਦੇ ਨੇ ਉਹ ਪਿੱਛੋਂ ਇਸ ਤਰ੍ਹਾਂ ਉਹਦੇ ਉੱਤੋਂ ਦੀ ਸਿੱਟਦਾ ਜਿਵੇਂ ਵਿਆਹ ਦੇ ਵਿੱਚ ਪੈਸੇ ਸਿੱਟਦੇ ਨੇ ਲੋਕ। ਹਾਂ, ਆਪਣੇ ਇੱਧਰ ਵਿਆਹਾਂ ਦੇ ਵਿੱਚ। ਹਾਂਜੀ, ਠੀਕ ਹੈ, ਠੀਕ ਹੈ। ਉਹਨਾਂ ਦਾ ਉਹ ਰਵੱਈਆ ਉਧਰ ਦਾ। ਠੀਕ ਹੈ। ਉਹ ਰਵੱਈਆ ਵੀ ਮੈਥੋਂ ਪੂਰਾ ਕਰਾ, ਕਿਉਂਕਿ ਪੋਤਰਾ ਹਾਜ਼ਰ ਨਹੀਂ ਸੀ ਉੱਥੇ, ਉਹ ਯੂਪੀ ਸੂਪੀ ਦਿੱਲੀੋਂ ਅੱਗੇ ਸੀ। ਠੀਕ ਹੈ। ਉਹਦੇ ਮਰਨ ਤੋਂ ਬਾਅਦ ਮੈਂ ਆਜ਼ਾਦ ਹੋ ਗਿਆ। ਫਿਰ ਜਿਸ ਵਕਤ ਮੇਰਾ ਬਾਪੂ ਮਰ ਗਿਆ ਮੈਂ ਆਜ਼ਾਦ ਹੋ ਗਿਆ। ਅੱਛਾ, ਜਿਸਲੇ ਜੋਗਿੰਦਰ ਸਿੰਘ ਮਰਦੇ ਨੇ, ਹਾਂਜੀ, ਫੌਤ ਹੁੰਦੇ ਨੇ, ਹਾਂਜੀ, ਉਸ ਵੇਲੇ ਵੀ ਤੁਸੀਂ ਐਵੇਂ ਰੋਏ ਹੋਵੋਗੇ ਜਿਵੇਂ ਕਿ ਉਹ ਆਪਣੇ ਪਿਓ ਦੇ ਮਰ? ਹਾਂ, ਇਸੇ ਤਰ੍ਹਾਂ ਰੋਏ ਸੀ। लो दोस्तों, हाले स्टोरी चल रही है, हाले खत्म नहीं हुई। पुत सरदारां दा स्टोरी चल रही है, कहानी चल रही है। सुनाने आ दोनों अगली किस्त च मिलते हैं अगली किस्त दे नाल, दूजी दे नाल। हाले कहानी खत्म नहीं हुई, ते जुड़े रहो साडे नाल। अगली किस्त च वेखने आ पुत सरदारां दा।